पंजाबी रेडियो जो ऐसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਹੁੰਦੇ ਨੇ ਸੁਸ਼ੀਲ ਦਸਾਂਝ ਜੀ ਜੋ ਸਾਡੇ ਨਾਲ ਕਰਦੇ ਨੇ ਜੀ ਖਬਰਾਂ ਸਾਂਝੀਆਂ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਤੋਂ 4082722500, ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਦੀਪ ਸਿੰਘ ਜੀ ਸਾਨੂੰ ਜੀ, ਜੱਸੀ ਸਿੰਘ ਅਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵੰਤ ਸਿੰਘ ਉਪਲ ਜੋਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਸਰੀ ਤੋਂ BC ਬ੍ਰਿਟਿਸ਼ ਕੋਲੰਬੀਆ ਦਾ ਸਰੀ ਪੰਜਾਬੀਆਂ ਦਾ ਗੜ੍ਹ, ਉੱਥੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਖਬਰ ਤੇ ਨਜ਼ਰ ਪ੍ਰੋਗਰਾਮ ਮੈਂ ਤੁਹਾਡੇ ਰੂਬਰੂ ਹੋ ਰਿਹਾ, ਮੈਂ ਤੇ ਬਲਵਿੰਦਰ ਜੀ। ਗੱਲਾਂ ਬਾਤਾਂ ਕਰਾਂਗੇ ਜ਼ਰੂਰ, ਕੁਝ ਹੈਗਾ ਮੈਂ ਸਰੀ 'ਚ ਹੈ, ਬਹੁਤੀ ਗੱਲ ਪੰਜਾਬ ਦੀ ਕਰਨੀ ਹੈ ਜਾਂ ਭਾਰਤ ਦੀ ਕਰਨੀ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਸਰੀ ਦੇ ਵਿੱਚ ਇਸ ਵਕਤ ਮਾਹੌਲ ਕੁਝ ਇਸ ਕਿਸਮ ਦਾ ਹੈ ਕਿ ਨਤੀਜੇ ਆ ਰਹੇ ਨੇ BC ਦੇ ਵਿੱਚ, ਕਿਉਂਕਿ ਚੋਣਾਂ ਹੋਈਆਂ ਤੇ ਮੁੱਖ ਮੁਕਾਬਲਾ ਇੱਥੇ NDP ਤੇ ਲਿਬਰਲਸ ਦਾ ਹੈਗਾ। ਕਾਫੀ ਇਸ ਵਕਤ ਮਾਹੌਲ ਜਿਹੜਾ ਆ ਉਹ ਜੋਸ਼ੋ ਖਰੋਸ਼ ਵਾਲਾ ਬਹੁਤ ਸਾਰੇ ਲੋਕਾਂ ਵਿੱਚ ਮੈਂ ਦੇਖ ਕੇ ਆਇਆ। ਅੱਜ ਮੈਂ ਸਾਰੇ ਦੇਖ ਕੇ ਵੀ ਆਇਆ, ਬਹੁਤ ਸਾਰੇ ਥਾਵਾਂ ਤੇ ਵੋਟਿੰਗ ਜਿਹੜੀ ਹੋ ਰਹੀ ਸੀ, ਤੇ ਵੋਟਿੰਗ ਦੇ ਵਿੱਚ ਜੋ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਜਾਂ ਹਿੰਦੁਸਤਾਨ 'ਚ ਉੱਦਾਂ ਦਾ ਕੁਝ ਨਹੀਂ ਸੀ, ਬਹੁਤ ਆਰਾਮ ਨਾਲ ਵੋਟਿੰਗ ਹੋ ਰਹੀ ਸੀ। ਤੇ ਦੂਜੀ ਗੱਲ ਇਹ ਹੈ ਵੀ ਇੱਥੇ ਐਡਵਾਂਸ ਵੋਟਿੰਗ ਪਹਿਲਾਂ ਹੁੰਦੀ, ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲੋਂ ਐਡਵਾਂਸ ਵੋਟਿੰਗ ਹੁੰਦੀ ਹੈ, ਜਿਹਦੇ ਕਰਕੇ ਰਸ਼ ਤਾਂ ਬਿਲਕੁਲ ਕਿਤੇ ਦਿਖਾਈ ਨਹੀਂ ਦਿੱਤਾ। ਪਰ ਪੰਜਾਬੀਆਂ ਦੇ ਰੰਗ ਜ਼ਰੂਰ ਦੇਖਣ ਨੂੰ ਮਿਲੇ ਆ। ਇੱਥੇ ਇੱਕ ਦੋ ਰੀਐਲਿਟਰ ਜਿਹੜੇ ਆ ਉਹ ਖੜ ਜਾਂਦੇ ਆ ਇੱਥੇ ਇੰਡੀਪੈਂਡੈਂਟ, ਤੇ 500-400 ਉਹਨਾਂ ਦਾ ਕਲਾਇੰਟ ਹੁੰਦਾ ਤੇ ਉਹ 500-400 ਉਹਨਾਂ ਦੀ ਵੋਟ ਨਿਕਲਦੀ ਹੈ। ਉਹਨਾਂ ਦੇ ਜਿਹੜੇ ਲੋਕ ਸੀ ਉਹ ਤਖਤੀਆਂ ਲੈ ਕੇ ਵੱਖ-ਵੱਖ ਚੌਕਾਂ ਤੇ ਮੈਂ ਖੜੇ ਦੇਖੇ, ਉੱਥੋਂ ਲੱਗਦਾ ਸੀ ਵੀ ਸ਼ਾਇਦ ਮੈਂ ਬਿਲਕੁਲ ਹੀ ਪੰਜਾਬ 'ਚ ਘੁੰਮ ਰਿਹਾ। ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਆਸਤ ਦੇ ਵਿੱਚ ਇੱਕ ਸਹੀ ਦਿਸ਼ਾ ਨਾਲ ਜਿਹੜਾ ਦਖਲ ਦੇਣ ਵਾਲੀ ਗੱਲ ਹੈ ਉਹ ਪੰਜਾਬੀਆਂ ਨੇ ਬਹੁਤ ਸਾਰੇ ਥਾਵਾਂ ਤੇ ਦਿੱਤਾ ਵੀ ਹੈ। ਪਰ ਕੁਝ ਲੋਕ ਬਿਲਕੁਲ ਜੋ ਉੱਥੇ ਸਾਡੇ ਹਿੰਦੁਸਤਾਨ 'ਚ ਹੁੰਦਾ ਉਹ ਇੱਥੇ ਵੀ ਉੱਦਾਂ ਹੀ ਕਰਨਾ ਚਾਹੁੰਦੇ ਆ, ਜਿਹਦੇ ਕਰਕੇ ਕਈ ਵਾਰੀ ਲੱਗਦਾ ਵੀ ਕਿਤੇ ਇੱਥੇ ਦੀ ਸਥਿਤੀ ਵੀ ਆਉਣ ਵਾਲੇ ਸਮੇਂ ਵਿੱਚ ਉੱਦਾਂ ਦੀ ਨਾ ਹੋਵੇ। ਚਲੋ ਖੈਰ, ਕੀ ਨਤੀਜੇ ਆਉਣਗੇ ਕੀ ਨਹੀਂ ਨਤੀਜੇ ਆਉਣਗੇ ਤੁਹਾਨੂੰ ਜਲਦੀ ਪਤਾ ਲੱਗਣ ਵਾਲਾ ਹੈ। ਅਸੀਂ ਖਬਰ ਤੇ ਨਜ਼ਰ ਸ਼ੁਰੂ ਕਰਦੇ ਹਾਂ, ਮੈਂ ਤੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਚਲੋ ਤੁਸੀਂ ਇੱਥੇ ਦਾ ਰੰਗ ਵੀ ਦੇਖ ਲਿਆ, ਜਿੱਥੇ ਪੰਜਾਬੀ ਜਾਂਦੇ ਆਪਣਾ ਰੰਗ ਨਾਲ ਹੀ ਲੈ ਜਾਂਦੇ ਆ। ਬੜਾ ਵਿਆਹ ਵਰਗਾ ਮਾਹੌਲ ਹੋਣਾ ਆ ਜਿੱਥੇ ਕਿ ਇਲੈਕਸ਼ਨਾਂ ਹੋ ਰਹੀਆਂ। ਸਵੇਰ ਤੱਕ ਪੂਰੇ ਰਿਜ਼ਲਟ ਆ ਜਿਹੜੇ ਸਵੇਰ ਦੀਆਂ ਖਬਰਾਂ ਦੇ ਵਿੱਚ ਆਪਾਂ ਜ਼ਰੂਰ ਸ਼ੇਅਰ ਕਰ ਲਾਂਗੇ ਜੀ। ਅਤੇ ਆਪਾਂ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਪੰਜਾਬ ਦਾ ਹਾਲ ਚਾਲ ਪੁੱਛਣਾ ਚਾਹੁੰਦੇ ਆ ਕਿ ਜਿਹੜੀ ਨਵੀਂ ਸਰਕਾਰ ਆ ਉਹ ਕੀ ਕਰ ਰਹੀ ਆ। ਪਹਿਲਾਂ ਆਪਾਂ ਆਉਂਦੇ ਹਾਂ ਨਸ਼ਿਆਂ ਦੇ ਮੁੱਦੇ ਤੇ ਕੈਪਟਨ ਨੂੰ ਮਦਦ ਦੀ ਪੇਸ਼ਕਸ਼ ਹੋਈ ਆ ਜੀ ਇੰਗਲੈਂਡ ਦੇ ਵੱਲੋਂ ਕਿ ਨਸ਼ਿਆਂ ਤੇ ਕਾਬੂ ਕਿਸ ਤਰ੍ਹਾਂ ਪਾਉਣਾ ਆ। ਬੜੀ ਅਚੰਭਾ ਹੁੰਦਾ ਇਹ ਸਾਰੀਆਂ ਗੱਲਾਂ ਜਦੋਂ ਅਸੀਂ ਦੇਖਦੇ ਹਾਂ। ਇੰਗਲੈਂਡ ਵੱਲੋਂ ਮਦਦ ਦੀ ਪੇਸ਼ਕਸ਼ ਜਿਹੜੀ ਆ ਕੀਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਹਾਂ ਅਸੀਂ ਤੁਹਾਡਾ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਕੰਟਰੋਲ ਕਰਨ ਵਾਸਤੇ ਤੁਹਾਡੀ ਟੈਕਨੀਕਲੀ ਮਦਦ ਕਰਾਂਗੇ। ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਟੈਕਨੀਕਲ ਮਦਦ ਕੀ ਹੁੰਦੀ ਹੈ। ਨਸ਼ੇ ਨੂੰ ਅਸਲੀ ਰੂਪ ਦੇ ਵਿੱਚ ਪ੍ਰੈਕਟੀਕਲੀ ਖਤਮ ਕਰਨਾ ਹੁੰਦਾ ਹੈ। ਟੈਕਟੀਕਲੀ ਵੀ ਹੋ ਸਕਦਾ ਹੈ, ਪਰ ਟੈਕਨੀਕਲੀ ਕੀ ਹੋ ਸਕਦਾ ਪਤਾ ਨਹੀਂ ਕਿਹੜੀ ਤਕਨੀਕੀ ਸਹਾਇਤਾ ਇੰਗਲੈਂਡ ਨੇ ਦੇਣੀ ਹੈ। ਬਰਤਾਨੀਆ ਦੇ ਵਿੱਚ ਆਪਣੇ ਤਰੀਕੇ ਦਾ ਇਹ ਮਾਮਲਾ ਹੈਗਾ ਡਰੱਗ ਦਾ ਜਿਹੜਾ ਆ, ਉੱਥੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਹੈ। ਮੈਂ ਉੱਧਰ ਨਾ ਜਾਂਦਾ ਹੋਇਆ ਇਹ ਕਹਿਣਾ ਚਾਹੁੰਦਾ ਵੀ ਅਸਲ 'ਚ ਕੈਪਟਨ ਅਮਰਿੰਦਰ ਸਾਹਿਬ ਨੇ ਇੱਕ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ। ਬਕਾਇਦਾ ਹਾਈ ਕਮਿਸ਼ਨਰ ਨੇ ਜਿਹੜੇ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਜਿਹੜੇ ਆ ਉਹਨਾਂ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਰ ਹੋਣੀਆਂ ਵੀ ਹੁੰਦੀਆਂ। NGO ਆਇਰ ਡਿਪਟੀ ਹਾਈ ਕਮਿਸ਼ਨਰ ਦਾ ਨਾਂ ਹੈ, ਉਹਨਾਂ ਨਾਲ ਮੀਟਿੰਗ ਹੈ। ਉਹਦੇ 'ਚ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਿਵੇਂ ਹੋਵੇ ਤੇ ਬਰਤਾਨੀਆ ਦੇ ਉਦਯੋਗਪਤੀ ਕਿਵੇਂ ਆਉਣ ਹਿੰਦੁਸਤਾਨ ਦੇ ਵਿੱਚ, ਤੇ ਇੱਦਾਂ ਦੀਆਂ ਗੱਲਾਂ ਹੋਈਆਂ।
ਉਹਦੇ ਨਾਲ ਡਰੱਗ ਦੀ ਗੱਲ ਵੀ ਹੋਈ, ਨਸ਼ਿਆਂ ਦੀ ਵੀ ਗੱਲ ਹੋਈ ਹੈ। ਦੋ ਗੱਲਾਂ ਇਹਦੇ 'ਚ ਮੈਂ ਕਰਨੀਆਂ ਚਾਹੁੰਦਾ। ਨੰਬਰ 1 ਤਾਂ ਇਹ ਹੈ ਵੀ 200 ਸਾਲਾਂ ਦੀ ਗੁਲਾਮੀ ਭਾਰਤ ਨੇ ਬਰਦਾਸ਼ਤ ਕੀਤੀ ਹੈ। ਉਸ ਅੰਗਰੇਜ਼ ਦੀ, ਜਿਸ ਅੰਗਰੇਜ਼ ਦੇ ਰਾਜ 'ਚ ਕਹਿੰਦੇ ਸੂਰਜ ਨਹੀਂ ਸੀ ਡੁੱਬਦਾ, ਤੇ ਉਹ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਵਾਸਤੇ ਤੁਹਾਡੇ ਕੋਲ ਆਏ ਹੋਏ ਸਾਡੇ ਜਿਹੜੇ ਬਜ਼ੁਰਗ ਸੀ, ਚਾਹੇ ਉਹ ਕੈਲੀਫੋਰਨੀਆ ਸੀ, ਚਾਹੇ ਵੈਨਕੂਵਰ ਦੇ ਵਿੱਚ ਸੀ। ਮੈਂ ਉਹ ਜਗ੍ਹਾ ਵੀ ਦੇਖ ਕੇ ਆਇਆ, ਵੈਨਕੂਵਰ ਦੇ ਵਿੱਚ ਜਿੱਥੇ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਆ ਕੇ ਲੱਗਾ ਸੀ, ਤੇ 2 ਮਹੀਨੇ ਲਗਾਤਾਰ ਉਹ ਜਹਾਜ਼ ਜਿਹੜਾ ਉੱਥੇ ਰਿਹਾ, ਤੇ ਫਿਰ ਉਹਨਾਂ ਨੂੰ ਵਾਪਸ ਤੋਰਿਆ ਗਿਆ। ਤੇ ਫਿਰ ਬੱਜ ਘਰ ਤੇ ਕੀ ਹੋਇਆ, ਕਿਵੇਂ ਗੋਲੀਆਂ ਚੱਲੀਆਂ, ਤੇ ਸਾਡੇ ਜਿਹੜੇ ਬਜ਼ੁਰਗ ਸੀ, ਮਾਸੂਮ ਬੱਚੇ ਸੀ ਜਾਂ ਔਰਤਾਂ ਸੀ, ਉਹਨਾਂ ਨੇ ਜਿੱਦਾਂ ਸ਼ਹਾਦਤ ਦਾ ਜਾਮ ਪੀਤਾ, ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੈ। ਮੈਂ ਉਹ ਜਗ੍ਹਾ ਵੀ ਦੇਖ ਕੇ ਆਇਆ, ਤੇ ਉੱਥੇ ਸਾਡੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇੱਕ ਦੀਵਾਰ ਬਣੀ ਹੋਈ ਹੈ, ਉਹਦੀ ਤਸਵੀਰ ਵੀ ਮੈਂ ਖਿੱਚੀ ਹੈ। ਉਹਨਾਂ ਲੋਕਾਂ ਨੇ, ਗਦਰੀ ਬਾਬਿਆਂ ਨੇ, ਉਸ ਤੋਂ ਬਾਅਦ ਇੱਕ ਪੂਰੇ ਦਾ ਪੂਰਾ ਦੌਰ ਹੈ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਤੱਕ, ਉਹਨਾਂ ਨੇ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ, ਆਪਣੇ ਪਰਿਵਾਰ ਵੀ ਕੁਰਬਾਨ ਕੀਤੇ, ਤੇ ਇਸ ਮੁਲਕ ਨੂੰ ਆਜ਼ਾਦ ਕਰਾਇਆ। ਉਦੋਂ ਜਿਹੜੀ ਸਾਡੀ ਆਜ਼ਾਦੀ ਸੀ ਜਾਂ ਸਾਡੀ ਗੁਲਾਮੀ ਸੀ ਜਿਹੜੀ, ਉਹ ਸਾਨੂੰ ਫਿਜ਼ੀਕਲੀ ਦਿਖਾਈ ਦੇ ਰਹੀ ਸੀ। ਆਰਥਿਕ ਤੌਰ ਤੇ ਵੀ ਅਸੀਂ ਗੁਲਾਮ ਸੀ, ਤੇ ਅਸੀਂ ਕਹਿ ਲਓ ਵੀ ਜਿਸਮਾਨੀ ਤੌਰ ਤੇ ਵੀ ਗੁਲਾਮ ਸੀ। ਉਹ ਫਿਜ਼ੀਕਲੀ ਦਿਖਾਈ ਦੇ ਰਹੀ ਸੀ। ਅੱਜ ਦੀ ਗੁਲਾਮੀ ਜਿਹੜੀ ਹੈ ਉਹ ਇੱਕ ਕਦਮ ਹੋਰ ਵੱਧ ਗਿਆ ਸੀ। ਅੱਜ ਮਾਨਸਿਕ ਤੌਰ ਤੇ ਵੀ ਗੁਲਾਮ ਹੈ। ਤੇ ਨਵੀਆਂ ਇਕਨੋਮਿਕ ਪਾਲਿਸੀਜ਼ ਜਿਹੜੀਆਂ 80s ਦੇ ਵਿੱਚ ਸ਼ੁਰੂ ਹੋਈਆਂ ਦੁਨੀਆ ਭਰ ਦੇ ਵਿੱਚ, ਵਰਲਡ ਬੈਂਕ ਦੇ ਇਸ਼ਾਰੇ ਦੇ ਉੱਤੇ, ਉਸ ਵਰਲਡ ਬੈਂਕ ਦੇ ਇਸ਼ਾਰੇ ਦੇ ਉੱਤੇ, ਜਿਸ ਵਰਲਡ ਬੈਂਕ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਕਦੇ ਮੁਲਾਜ਼ਮ ਹੋਇਆ ਕਰਦੇ ਸੀ, ਬਾਅਦ ਵਿੱਚ ਸਾਡੇ ਪ੍ਰਧਾਨ ਮੰਤਰੀ ਬਣੇ, ਉਸ ਵਰਲਡ ਬੈਂਕ ਦੇ ਇਸ਼ਾਰੇ ਤੇ ਜਿਹੜੀਆਂ ਨਵੀਆਂ ਇਕਨੋਮਿਕ ਪਾਲਿਸੀਜ਼ ਜਿਹੜੀਆਂ ਭਾਰਤ ਨੇ ਅਡਾਪਟ ਕੀਤੀਆਂ ਤੇ ਉਹਨੂੰ ਅਮਲੀ ਰੂਪ 'ਚ ਲਾਗੂ ਕਰਨਾ ਸ਼ੁਰੂ ਕੀਤਾ, ਉਹਨੇ ਅੱਜ ਸਾਨੂੰ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਵੀ ਹੁਣ ਫਿਜ਼ੀਕਲੀ ਗੁਲਾਮੀ ਨਹੀਂ ਦਿਖਾਈ ਦਿੰਦੀ, ਉਹਦਾ ਗੁਲਾਮ ਕੀਤਾ। ਤੇ ਉਸ ਗੁਲਾਮੀ 'ਚ ਇੱਕ ਬੜਾ ਹੋਰ ਅਸੀਂ ਵਾਧਾ ਇਹ ਕਰਦੇ ਹਾਂ ਕਿ ਉਸੇ ਇੰਗਲੈਂਡ ਨੂੰ ਅਸੀਂ ਸੱਦਾ ਦੇ ਰਹੇ ਹਾਂ ਵੀ ਆਓ ਤੁਸੀਂ ਫੇਰ ਆ ਜਾਓ ਸਾਡੇ ਕੋਲ। ਵੈਸੇ ਤਾਂ ਦੁਨੀਆ ਭਰ ਦੇ ਇਨਵੈਸਟਰ ਅਸੀਂ ਬੁਲਾ ਰਹੇ ਹਾਂ। ਕੋਈ ਵੀ ਇਨਵੈਸਟਰ, ਇੱਕ ਸਧਾਰਨ ਜੀ ਗੱਲ ਹੈ ਕਿ ਕੋਈ ਵੀ ਇਨਵੈਸਟਰ ਕਿੱਥੇ ਇਨਵੈਸਟ ਕਰਦਾ ਜਿੱਥੋਂ ਨੂੰ ਲਾਭ ਹੋਵੇ। ਲਾਭ ਵੀ 1% 2% ਨਹੀਂ, ਹਜ਼ਾਰਾਂ ਗੁਣਾ ਲਾਭ ਲੈ ਕੇ ਕੋਈ ਬੰਦਾ ਇਨਵੈਸਟ ਕਰਦਾ। ਸੌਖੀ ਜੀ ਗੱਲ ਹੈ, ਕੋਈ ਵੀ ਕਿਤੇ ਪੈਸੇ ਲਾਏਗਾ ਤੇ ਉਹ ਪੈਸੇ ਉੱਥੇ ਦਾਨ ਥੋੜ੍ਹਾ ਕਰਨ ਜਾਏਗਾ। ਸੋ ਅਸੀਂ ਇੰਗਲੈਂਡ ਨੂੰ ਫਿਰ ਤੋਂ ਸੱਦਾ ਦੇ ਰਹੇ ਹਾਂ ਵੀ ਆਓ ਇੱਕ ਵਾਰ ਫਿਰ ਸਾਨੂੰ ਗੁਲਾਮ ਕਰੋ। ਇਹ ਗੱਲ ਤਾਂ ਇਹ ਲੰਬੀ ਗੱਲ ਇੱਥੇ ਹੋ ਸਕਦੀ ਆ, ਪਰ ਅਸੀਂ ਮੁੱਦਾ ਸਾਡਾ ਕੁਝ ਹੋਰ ਹੈ। ਦੂਜੀ ਗੱਲ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਹਿ ਰਿਹਾ ਕਿ ਪੰਜਾਬ 'ਚ ਨਸ਼ਾ ਖਤਮ ਕਰਨ ਵਾਸਤੇ ਸਾਡੀ ਮਦਦ ਕਰੋ, ਤੇ ਉਹ ਕਹਿੰਦੇ ਅਸੀਂ ਟੈਕਨੀਕਲੀ ਸਾਨੂੰ ਇਹਦੇ 'ਚ ਮਦਦ ਕਰਾਂਗੇ। ਕੀ ਟੈਕਨੀਕਲੀ ਮਦਦ ਹੋਏਗੀ ਮੈਨੂੰ ਹਾਲੇ ਤੱਕ ਇਹਦੀ ਸਮਝ ਨਹੀਂ ਆਈ। ਮੈਨੂੰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਮਝ ਨਹੀਂ ਆ ਰਹੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਤਾਂ ਸਲਾਹ ਨਹੀਂ ਕੀਤੀ ਕਿਸੇ ਵੀ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਦੇ ਨਾਲ, ਜਦੋਂ ਪੰਜਾਬ ਦੇ ਚੋਣਾਂ ਦੇ ਮੈਦਾਨ ਸੀਗੇ ਉਹ, ਤੇ ਉਹ ਦਾਅਵੇ ਕਰਦੇ ਸੀ 4 ਹਫ਼ਤਿਆਂ ਦੇ ਵਿੱਚ ਅਸੀਂ ਨਸ਼ਾ ਜਿਹੜਾ ਪੰਜਾਬ 'ਚੋਂ ਖਤਮ ਕਰ ਦਾਂਗੇ। ਅੱਜ ਨਸ਼ਾ ਖਤਮ ਕਰਨਾ ਤਾਂ ਦੂਰ ਦੀ ਗੱਲ ਹੈ, ਨਸ਼ਾ ਵੱਧ ਗਿਆ, ਹੋਰ ਵੱਧ ਗਿਆ। ਤੇ ਲੋਕ ਜਦੋਂ ਪੁੱਛਣ ਲੱਗ ਪਏ ਵੀ ਭਾਈ ਤੁਸੀਂ ਡਰੱਗ ਖਤਮ ਕਰਨ ਦੇ ਦਾਅਵੇ ਕਰਦੇ ਸੀ, ਤੁਹਾਡੇ ਦਾਅਵੇ ਕਿੱਥੇ ਗਏ? ਤੇ ਫਿਰ ਇਹਨਾਂ ਨੇ ਆ ਇੱਕ ਨਵਾਂ ਕੰਮ ਕਰ ਲਿਆ ਜੀ, ਫਲਾਨਾ ਬੰਦਾ ਆਇਆ, ਉਹਨੂੰ ਮਿਲੇ ਆ ਤੇ ਅਗਲੇ ਨੇ ਪੇਸ਼ਕਸ਼ ਕੀਤੀ ਆ ਵੀ ਤੁਹਾਡਾ ਡਰੱਗ ਅਸੀਂ ਖਤਮ ਕਰ ਦਾਂਗੇ। ਉਹਨਾਂ ਦਾ ਆਪ ਦਾ ਡਰੱਗ ਨਹੀਂ ਖਤਮ ਹੁੰਦਾ। ਛੋਟਾ ਜਿਹਾ ਮੁਲਕ ਹੈ ਬਰਤਾਨੀਆ, ਸਾਡਾ 130 ਕਰੋੜ ਦਾ ਮੁਲਕ ਹੈ, ਵੱਡਾ ਮੁਲਕ ਹੈ। ਸਾਡੀਆਂ ਜਿਹੜੀਆਂ ਪ੍ਰੋਬਲਮਸ, ਸਾਡੀਆਂ ਜਿਹੜੀਆਂ ਜ਼ਰੂਰਤਾਂ, ਸਾਡੀਆਂ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਬਿਲਕੁਲ ਵੱਖਰੀਆਂ। ਉਹ ਛੋਟਾ ਜਿਹਾ ਮੁਲਕ ਹੈ, ਛੋਟੇ ਮੁਲਕ, ਥੋੜ੍ਹੀ ਜਿਹੀ ਆਬਾਦੀ ਹੈ। ਉਸ ਮੁਲਕ ਦੀ ਥੋੜ੍ਹੀ ਜਿਹੀ ਆਬਾਦੀ ਨੂੰ ਕੰਟਰੋਲ ਕਰਨਾ ਉਹਨਾਂ ਨੂੰ ਔਖਾ ਹੋਇਆ, ਸਾਡੇ ਲਈ ਕੀ ਟੈਕਨੀਕਲੀ ਸਾਡੀ ਹੈਲਪ ਕਰਨਗੇ। ਅਸਲ 'ਚ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੀ ਸਰਕਾਰ ਵੱਲੋਂ ਲੋਕਾਂ ਨੂੰ ਮੂਰਖ ਬਣਾਉਣ ਦੀ ਇੱਕ ਹੋਰ ਪੋਲੀਟਿਕਸ ਹੈ ਕਿ ਹਾਂ ਵੀ ਲਓ ਜੀ ਕੈਪਟਨ ਸਾਹਿਬ ਤਾਂ ਬੜੇ ਐਕਟਿਵ ਹੋ ਗਏ, ਉਹ ਤਾਂ ਜੀ ਹੁਣ ਬਰਤਾਨੀਆ ਤੋਂ ਵੀ ਇਹਦੇ ਲਈ ਸਹਿਯੋਗ ਲੈਣ ਲੱਗ ਪਏ। ਇਹ ਸਿਰਫ ਤੇ ਸਿਰਫ ਜਿਹੜੀਆਂ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਨਹੀਂ ਦਰੁਸਤ ਕਰ ਸਕਦੇ, ਉਹਨਾਂ ਨੂੰ ਹੋਰ ਲੰਮੇ ਪਾਉਣ ਦੀ ਗੱਲ ਹੈ ਕਿ ਹਾਂ ਲੋਕਾਂ ਨੂੰ ਇਹਨਾਂ ਗੱਲਾਂ 'ਚ ਉਲਝਾ ਕੇ ਰੱਖ ਲਓ। ਡਰੱਗ ਖਤਮ ਇੱਕ ਰਾਜਨੀਤਿਕ ਇੱਛਾ ਸ਼ਕਤੀ ਨਾਲ ਹੋਣਾ ਹੈ। ਡਰੱਗ ਖਤਮ ਕਰਨ ਵਾਸਤੇ ਉਹਦੀ ਸਪਲਾਈ ਲਾਈਨ ਕੱਟਣੀ ਪੈਣੀ ਹੈ। ਸਪਲਾਈ ਲਾਈਨ ਜਿਹੜੇ ਲੋਕ ਚਲਾ ਰਹੇ ਨੇ, ਉਹ ਲੋਕ ਸਿਆਸਤ ਦੇ ਵਿੱਚ ਬੈਠੇ ਨੇ, ਸੱਤਾ 'ਚ ਬੈਠੇ ਨੇ, ਉਹ ਪੁਲਿਸ ਦੀ ਲੌਬੀ 'ਚ ਬੈਠੇ ਨੇ, ਉਹ ਸਮਗਲਰ ਨੇ। ਉਹਨਾਂ ਦਾ ਇੱਕ ਕਲਿੱਕ ਹੈ, ਮੈਂ ਬਹੁਤ ਵਾਰੀ ਇਹ ਗੱਲ ਕਹਿ ਚੁੱਕਾ, ਕਲਿੱਕ ਨਹੀਂ ਟੁੱਟਣਾ ਜਿੰਨੀ ਦੇਰ ਤੱਕ ਰਾਜਨੀਤਿਕ ਇੱਛਾ ਸ਼ਕਤੀ ਨਾ ਹੋਵੇ। ਤੇ ਰਾਜਨੀਤਿਕ ਇੱਛਾ ਸ਼ਕਤੀ ਉਦੋਂ ਹੀ ਹੁੰਦੀ ਹੈ ਜਦੋਂ ਰਾਜਨੀਤੀ ਉਹ 'ਚ ਇਨਵੋਲਵ ਨਾ ਹੋਵੇ। ਇਹਦੇ 'ਚ ਰਾਜਨੀਤੀ ਇਨਵੋਲਵ ਹੈ। ਸੋ ਕੈਪਟਨ ਸਾਹਿਬ ਡਿਪਟੀ ਹਾਈ ਕਮਿਸ਼ਨਰ ਬਰਤਾਨੀਆ ਨੂੰ ਮਿਲਣ ਜਾਂ ਕਿਸੇ ਹੋਰ ਨੂੰ ਵੀ ਮਿਲਣ, ਜਿੰਨੀ ਦੇਰ ਤੱਕ ਉਹ ਖੁਦ ਇਹ ਗੱਲਾਂ ਆਪਣੀ ਸਰਕਾਰ 'ਚ ਬੈਠ ਕੇ ਨਹੀਂ ਕਰਦੇ ਕਿ ਸਭ ਤੋਂ ਪਹਿਲਾਂ ਸਰਕਾਰ ਜਾਂ ਸੱਤਾ ਜਾਂ ਸਿਆਸਤ 'ਚ ਬੈਠੇ ਲੋਕਾਂ ਨੂੰ ਕੰਟਰੋਲ ਕਰਨਾ ਪਏਗਾ,
ਉਨੀ ਦੇਰ ਤੱਕ ਇਹ ਚੀਜ਼ਾਂ ਹੱਲ ਨਹੀਂ ਹੋ ਸਕਦੀਆਂ ਜੀ। ਬਿਲਕੁਲ, ਉਹ ਤਾਂ ਗੱਲ ਸਹੀ ਆ ਕਿ ਜਿਹੜੀ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਉਹ ਤਾਂ ਹੈਗੀ ਆ ਕਿ ਅਸੀਂ ਕੁਛ ਕਰ ਰਹੇ ਹਾਂ, ਹੋਵੇ ਜਾਂ ਨਾ ਹੋਵੇ। ਤਾਂ ਅੱਗੇ ਆਪਾਂ EVM ਮਸ਼ੀਨਾਂ ਦੀ ਜੇ ਗੱਲ ਕਰੀਏ ਤੇ ਉਸ ਦਾ ਕਾਫੀ ਰੌਲਾ ਗੋਲਾ ਪਿਆ ਸੀ, ਵਿੱਚ ਰੁਕ ਗਿਆ। ਫਿਰ ਚੋਣ ਕਮਿਸ਼ਨ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਕਿ ਜਿਹੜਾ ਚੋਣ ਕਮਿਸ਼ਨ ਆ ਉਹ ਇਹਨਾਂ ਨੂੰ ਮਸ਼ੀਨਾਂ ਦੇਵੇਗਾ, ਪਰ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਨੇ ਕਰਕੇ ਦਿਖਾਇਆ ਕਿ ਇਹ ਹੈਕ ਹੋ ਜਾਂਦੀਆਂ, ਤੇ ਹੁਣ ਚੋਣ ਕਮਿਸ਼ਨ ਨੇ ਵੀ ਇਹਨਾਂ ਨੂੰ ਟਾਈਮ ਦਿੱਤਾ। ਦੇਖੋ, ਪਹਿਲੀ ਗੱਲ ਜਿਹੜੀ ਮੈਂ ਇਹਦੇ ਤੇ ਕਹਿਣੀ ਚਾਹੁੰਦਾ, ਮੈਂ ਇਸ ਗੱਲ ਨਾਲ ਐਗਰੀ ਹਾਂ ਵੀ ਜਿਹੜੀ ਕੋਈ ਵੀ ਚੀਜ਼ ਹੈ, ਜਿਹੜਾ ਇਲੈਕਟ੍ਰੋਨਿਕਸ ਕੋਈ ਡਿਵਾਈਸ ਜਿਹੜੀ ਹੈਗੀ ਹੈ, ਉਹਨੂੰ ਜਿੰਨਾ ਮਰਜ਼ੀ ਤੁਸੀਂ ਉਹਨੂੰ ਪਰਫੈਕਟ ਹੋਣ ਦਾ ਉਹਦਾ ਦਾਅਵਾ ਕਰੋ, ਉਹਦੇ 'ਚ ਗੜਬੜੀ ਹੋ ਸਕਦੀ ਹੈ। ਅਸੀਂ ਬੜੇ ਬੈਂਕਿੰਗ ਸਿਸਟਮ ਸਾਡੇ ਬੜੇ ਚੁਸਤ ਦਰੁਸਤ ਹੈ, ਲੋਕ ਬਹੁਤ ਚੀਜ਼ਾਂ ਹੈਕ ਕਰਕੇ ਅਰਬਾਂ ਦੀ ਠੱਗੀ ਮਾਰਦੇ ਰਹੇ ਨੇ। ਬਹੁਤ ਸਾਰੀਆਂ ਸਾਡੇ ਕੋਲ ਇਹਦੀਆਂ ਮਿਸਾਲਾਂ ਹੈਗੀਆਂ। ਹੈਕ ਕਰਨ ਵਾਲੇ ਹੈਕ ਕਰ ਲੈਂਦੇ, ਉਹਨਾਂ ਨੇ ਆਪਣੇ ਰਸਤੇ ਲੱਭੇ ਹੁੰਦੇ ਆ। ਸੋ ਇਲੈਕਟ੍ਰੋਨਿਕ ਡਿਵਾਈਸ ਜਿਹੜੀ ਆ ਉਹ 100% ਪਰਫੈਕਟ ਹੈ, ਉਹ ਕੋਈ ਗਲਤੀ ਨਹੀਂ ਕਰ ਸਕਦੀ। ਮੈਂ ਇਹਦੇ ਨਾਲ ਸਹਿਮਤ ਨਹੀਂ, ਗਲਤੀ ਹੋ ਸਕਦੀ ਹੈ, ਗਲਤੀ ਕਿਤੇ ਵੀ ਹੋ ਸਕਦੀ ਹੈ। ਪਰ ਮੈਂ ਭਾਰਤ ਦੀਆਂ ਚੋਣਾਂ ਜਿਹੜੀਆਂ ਪਿਛਲੇ ਦਿਨਾਂ 'ਚ ਹੋਈਆਂ 5 ਸੂਬਿਆਂ ਦੇ ਵਿੱਚ, ਜਿਸ 'ਚ ਪੰਜਾਬ ਵੀ ਸ਼ਾਮਲ ਹੈ, ਜਾਂ ਉੱਤਰ ਪ੍ਰਦੇਸ਼, ਇਹ 2 ਸੂਬੇ ਇਸ ਕਰਕੇ ਜ਼ਿਆਦਾ ਵਿਚਾਰੇ ਜਾ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਇੱਕ ਹਨੇਰੀ ਦਿਖਾਈ ਦੇ ਰਹੀ ਸੀ ਆਮ ਆਦਮੀ ਪਾਰਟੀ ਦੀ, ਤੇ ਪਰ ਨਤੀਜੇ ਉਹਦੇ ਬਿਲਕੁਲ ਉਲਟ ਆਏ। ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਇਹ ਤਾਂ ਕਿਹਾ ਜਾ ਰਿਹਾ ਸੀ, ਅਸੀਂ ਵੀ ਕਿਹਾ ਸੀ, ਮੈਂ ਵੀ ਕਿਹਾ ਸੀ ਬਈ ਭਾਰਤੀ ਜਨਤਾ ਪਾਰਟੀ ਉੱਥੇ ਸਰਕਾਰ ਬਣਾ ਸਕਦੀ ਹੈ, ਪਰ ਮੈਂ ਸਰਕਾਰ ਬਣਾ ਸਕਦੀ ਕਿਹਾ ਸੀ 2, 4, 10 ਸੀਟਾਂ ਦੇ ਵਾਧੇ ਦੇ ਨਾਲ। ਮੈਂ ਇਹ ਕਦੀ ਨਹੀਂ ਸੀ ਕਿਹਾ ਕਿ ਉਹ 325 ਸੀਟਾਂ ਵੀ ਜਿੱਤ ਸਕਦੇ ਆ ਜੀ, 400 ਦੇ ਵਿੱਚੋਂ 325 ਸੀਟਾਂ। ਇਹ ਜਿਹੜਾ ਸਾਰਾ ਕੁਝ ਹੈ, ਇਸ ਕਰਕੇ ਸ਼ੰਕੇ ਪੈਦਾ ਹੋਏ। ਭਾਵੇਂ ਮੈਂ ਇਸ ਗੱਲ ਨਾਲ ਮੈਂ ਇਹ ਕਹਿ ਰਿਹਾ ਵੀ ਮੈਂ ਇਸ ਗੱਲ ਦੀ ਧਾਰਨਾ ਮੇਰੀ ਕਿ ਉੱਥੇ ਗੜਬੜ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਵਿੱਚ ਨਹੀਂ ਹੋਈ। ਏਦਾਂ ਨਹੀਂ ਡਿਜ਼ਾਈਨ ਕਰਕੇ ਗੜਬੜ ਨਹੀਂ ਹੋਈ ਕਿ ਹਾਂ ਵੀ ਅਸੀਂ ਖਾਸ ਧਿਰ ਨੂੰ ਜਿਤਾਉਣਾ ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਉੱਦਾਂ ਡਿਜ਼ਾਈਨ ਕਰਦੇ ਜਾਣ। ਮੈਂ ਇਹਦੇ ਨਾਲ ਸਹਿਮਤ ਨਹੀਂ ਵੀ ਏਦਾਂ ਹੋਇਆ। ਪਰ ਆਮ ਆਦਮੀ ਪਾਰਟੀ ਨੇ ਜਾਂ ਬਾਕੀ ਕਾਂਗਰਸ ਨੇ ਵੀ ਬਹੁਤੇ ਲੋਕਾਂ ਨੇ ਦੋਸ਼ ਲਾਇਆ ਤਾਂ ਸ਼ੰਕਾ ਤਾਂ ਹੈ ਭਾਈ, ਸ਼ੰਕਾ ਹੈ। ਸ਼ੰਕਾ ਇਸ ਕਰਕੇ ਵੀ ਹੈ, ਜਿੱਦਾਂ ਮੈਂ ਕਿਹਾ ਕਿ ਡਿਵਾਈਸ ਜਿਹੜੀ ਹੈ ਉਹਦੇ ਨਾਲ ਛੇੜਛਾੜ ਹੋ ਸਕਦੀ ਹੈ, ਪਰ ਉਹ ਕਿਸ ਲੈਵਲ ਤੇ ਹੋ ਸਕਦੀ ਹੈ ਇਹਦੇ ਤੇ ਬਹਿਸ ਵੱਖਰੀ ਹੋ ਸਕਦੀ ਹੈ। ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ EVM ਦੇ ਨਾਲ ਛੇੜਛਾੜ ਪੋਸੀਬਲ ਹੈ, ਇਹ ਗੱਲ ਆਮ ਆਦਮੀ ਪਾਰਟੀ ਦੇ ਇੱਕ MLA ਜਿਹੜੇ ਇੰਜੀਨੀਅਰ ਹੈ, ਇਲੈਕਟ੍ਰੋਨਿਕ ਇੰਜੀਨੀਅਰ ਹੈ, ਜਿਹੜੇ ਕਹਿ ਲਓ ਵੀ ਸਾਰੀ ਟੈਕਨੀਕ ਨੂੰ ਜਾਣਦੇ ਆ, ਸੌਰਵ ਭਾਰਦਵਾਜ ਉਹਨਾਂ ਦਾ ਨਾਂ ਆ। ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੀ ਦਿੱਲੀ ਦਾ, ਉੱਥੇ ਸੌਰਵ ਭਾਰਦਵਾਜ ਨੇ ਇੱਕ EVM ਟਾਈਪ ਦੀ ਮਸ਼ੀਨ ਲਿਆਂਦੀ ਤੇ ਲਾਈਵ ਟੇਪਰਿੰਗ ਦਾ ਜਿਹੜਾ ਲਾਈਵ ਡੈਮੋ ਉਹਨੇ ਦਿਖਾਇਆ, ਤੇ ਦਾਅਵਾ ਉਹਨੇ ਇਹ ਕੀਤਾ ਵੀ ਇੱਕ ਸੀਕ੍ਰੇਟ ਕੋਡ ਦੇ ਜ਼ਰੀਏ EVM ਦੇ ਨਾਲ ਛੇੜਛਾੜ ਪੋਸੀਬਲ ਹੈ। ਤੇ ਕਹਿਣਾ ਉਹਨਾਂ ਦਾ ਇਹ ਹੈ ਵੀ ਵੋਟ ਜਦੋਂ ਹੁੰਦੀ ਹੈ, ਜਦੋਂ ਤੁਸੀਂ ਵੋਟਾਂ ਪਾਉਂਦੇ ਆ, ਤੇ ਜਿਹੜਾ ਸੀਕ੍ਰੇਟ ਕੋਡ ਹੈ ਉਹ ਚੁੱਪ ਚਪੀਤੇ ਉਹ ਸੁੱਟ ਦਿੱਤਾ ਜਾਂਦਾ ਹੈ, ਤੇ ਕੋਡ ਜਦੋਂ ਪਾ ਦਿੰਦੇ ਆ ਤਾਂ ਹਰ ਵੋਟ ਜਿਹੜੀ ਹੈ ਇੱਕ ਖਾਸ ਪਾਰਟੀ ਨੂੰ ਚਲੀ ਜਾਂਦੀ ਹੈ। ਤੇ ਉਹਨਾਂ ਦਾ ਕਹਿਣਾ ਇਹ ਹੈ ਵੀ EVM ਦਾ ਜਿਹੜਾ ਮਦਰਬੋਰਡ ਹੈ ਉਹਨੂੰ ਬਦਲ ਕੇ ਤੁਸੀਂ ਛੇੜਛਾੜ ਕਰ ਸਕਦੇ ਹੋ। ਤੇ ਨਾਲ ਇਹ ਵੀ ਦਾਅਵਾ ਹੈ ਉਹਨਾਂ ਦਾ ਵੀ ਕੋਈ ਵੀ ਏਦਾਂ ਦੀ ਮਸ਼ੀਨ ਨਹੀਂ ਹੈ ਜਿਹਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾ ਸਕੇ। ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਕਾਇਦਾ ਚੋਣ ਕਮਿਸ਼ਨ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਅਸੀਂ ਇਹ ਜਿਹੜਾ EVM ਦੇ ਨਾਲ ਛੇੜਛਾੜ ਕਿੱਦਾਂ ਹੋ ਸਕਦੀ ਹੈ, ਇਹਦਾ ਪ੍ਰਦਰਸ਼ਨ ਜਾਂ ਇਹਦਾ ਡੈਮੋ ਦੇਣ ਲਈ ਅਸੀਂ ਤਿਆਰ ਹਾਂ, ਤੁਸੀਂ ਤਰੀਕ ਤੈਅ ਕਰ ਲਓ। ਔਰ ਨਵੀਂ ਗੱਲ ਇਹ ਆਈ ਹੈ ਕਿ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਇਸ ਮਸਲੇ ਤੇ ਜਵਾਬ ਦਿੱਤਾ ਹੈ। ਚੋਣ ਕਮਿਸ਼ਨ ਦਾ ਕਹਿਣਾ ਇਹ ਹੈ ਕਿ ਜਿਹੜਾ ਨਕਲੀ ਕਿਸਮ ਦਾ ਕੋਈ ਗੈਜਟ ਹੁੰਦਾ ਹੈ, ਡਿਵਾਈਸ ਹੁੰਦੀ ਹੈ, ਤੇ ਉਹਦੇ ਨਾਲ ਤੁਸੀਂ ਕਿਸੇ ਨੂੰ ਵਰਗਲਾ ਨਹੀਂ ਸਕਦੇ। ਸੋ ਚੋਣ ਕਮਿਸ਼ਨ ਦਾ ਇਹ ਕਹਿਣਾ ਵੀ ਜਿਹੜਾ ਇਹਨਾਂ ਨੇ ਡੈਮੋ ਦਿੱਤਾ ਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ, ਉਹ ਕੋਈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਨਹੀਂ ਆ, ਉਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਵਰਗੀ ਮਸ਼ੀਨ ਹੈ, ਤੇ ਇਹਦੀ ਡੈਮੋ ਦੀ ਕੋਈ ਅਹਿਮੀਅਤ ਨਹੀਂ। ਤੇ ਫਿਰ ਅਲਟੀਮੇਟਲੀ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਇਸ ਮਹੀਨੇ ਦੇ ਅਖੀਰ 'ਚ, ਯਾਨੀ ਚੋਣ ਕਮਿਸ਼ਨ ਕਹਿ ਰਿਹਾ ਵੀ ਇਸ ਮਹੀਨੇ ਦੇ ਅਖੀਰ 'ਚ ਅਸੀਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਜਿਹੜੀ ਸਿਕਿਉਰਿਟੀ ਦੀ ਜਿਹੜੀ ਜਾਂਚ ਹੈ ਉਹਦੇ ਵਾਸਤੇ ਜਿਹੜੀ ਇੱਕ ਕਾਨਫਰੰਸ ਹੋਣੀ ਹੈ, ਜਿਹਦਾ ਨਾਂ ਉਹਨਾਂ ਨੇ ਹੈਕਾਥਨ ਰੱਖਿਆ ਵੀ ਉਹਦੇ 'ਚ ਅਸੀਂ ਕਹਿੰਦੇ ਹਾਂ ਵੀ ਆਮ ਆਦਮੀ ਪਾਰਟੀ ਆਵੇ ਤੇ ਉੱਥੇ ਆ ਕੇ ਆਪਣਾ ਇਹ ਸਾਰੀ ਚੀਜ਼ ਕਰਕੇ ਦਿਖਾਵੇ। ਇਸ ਹੈਕਾਥਨ 'ਚ ਜਿਹੜਾ EVM ਨੂੰ ਹੈਕ ਕਰਨ ਦਾ ਇੱਕ ਓਪਨ ਚੈਲੰਜ ਉਹਨਾਂ ਨੇ ਰੱਖ ਦਿੱਤਾ ਹੈ, ਤੇ 12 ਮਈ ਨੂੰ
ਬਕਾਇਦਾ ਚੋਣ ਕਮਿਸ਼ਨ ਨੇ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਮੀਟਿੰਗ ਕਰਨੀ ਹੈ ਤੇ ਇਸ ਮੀਟਿੰਗ 'ਚ 7 ਜਿਹੜੀਆਂ ਨੈਸ਼ਨਲ ਪਾਰਟੀਆਂ ਤੇ 48 ਜਿਹੜੀਆਂ ਸਟੇਟ ਪਾਰਟੀਆਂ ਜਿਹੜੀਆਂ ਸੂਬਾਈ ਜਾਂ ਖੇਤਰੀ ਪਾਰਟੀਆਂ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਬੁਲਾਇਆ ਜਾਏਗਾ। ਤੇ ਉਧਰ ਆਮ ਆਦਮੀ ਪਾਰਟੀ ਦੇ ਇੱਕ ਹੋਰ MLA ਹੈਗੇ ਆਦਰਸ਼ ਸ਼ਾਸਤਰੀ, ਉਹ ਕਹਿੰਦੇ ਆ ਕਿ ਸਾਨੂੰ ਤੁਸੀਂ ਕੋਈ ਵੀ ਮਸ਼ੀਨ ਦੇ ਦਿਓ, ਅਸੀਂ 90 ਸੈਕਿੰਡ 'ਚ ਉਹਨੂੰ ਹੈਕ ਕਰਕੇ ਦਿਖਾ ਦਾਂਗੇ। ਤੇ ਪਾਰਟੀ ਹੁਣ ਇਹ ਕਹਿ ਰਹੀ ਹੈ ਕਿ ਠੀਕ ਹੈ ਅਸੀਂ ਜਾਵਾਂਗੇ ਉੱਥੇ। ਸੌਰਵ ਭਾਰਦਵਾਜ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਕਰਕੇ ਦਿਖਾਇਆ, ਉਹ ਹੈਕਾਥਾਨ 'ਚ ਪਾਰਟੀ ਦੀ ਜਿਹੜੀ ਹੈ ਰਿਪਰੈਜ਼ੈਂਟ ਪਾਰਟੀ ਨੂੰ ਕਰਨਗੇ ਤੇ ਉੱਥੇ ਜਾ ਕੇ ਸਾਰੀਆਂ ਗੱਲਾਂ ਆਉਣਗੀਆਂ। ਹੁਣ ਬੜਾ ਦਿਲਚਸਪ ਹੋਏਗਾ ਦੇਖਣਾ। ਦੇਖੋ ਮੈਂ ਖੁਦ ਇਹ ਮੰਨਦਾ ਹੈ ਕਿ ਛੇੜਛਾੜ ਹੋ ਸਕਦੀ ਹੈ, ਹੈਕਿੰਗ ਹੋ ਸਕਦੀ ਹੈ, ਪਰ ਚੋਣ ਕਮਿਸ਼ਨ ਇਹ ਕਹਿ ਰਿਹਾ ਹੈ ਕਿ ਕਿਸੇ ਵੀ ਕੀਮਤ ਤੇ ਹੈਕਿੰਗ ਹੋ ਨਹੀਂ ਸਕਦੀ। ਸੋ ਇਹ ਤਾਂ ਹੁਣ ਬੜਾ ਦਿਲਚਸਪ ਮੰਜ਼ਰ ਹੋਏਗਾ। ਉਂਝ ਹੈਕਿੰਗ ਹੋ ਸਕਦੀ ਹੈ, ਜੇ ਪ੍ਰਮਾਣਿਤ ਵੀ ਹੋ ਜਾਏ ਤਾਂ ਵੀ ਮੇਰਾ ਫੇਰ ਵੀ ਮੰਨਣਾ ਇਹ ਹੈ ਕਿ ਪੰਜਾਬ ਜਾਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਏਦਾਂ ਕੀਤਾ ਨਹੀਂ ਗਿਆ। ਜੇ ਕੀਤਾ ਗਿਆ ਹੁੰਦਾ ਤਾਂ ਜਿੰਨੇ ਵੱਡੀ ਧਿਰ ਹੈ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਮਾਇਆਵਤੀ ਦੀ ਧਿਰ, ਉਹ ਦੋਨੋਂ ਰਲ ਕੇ ਹੁਣ ਤੱਕ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਵੱਡਾ ਅੰਦੋਲਨ ਉਹਨਾਂ ਨੇ ਵਿੱਢਿਆ ਹੋਣਾ ਸੀ। ਉਹਨਾਂ ਨੂੰ ਵੀ ਪਤਾ ਸੀ ਕਿ ਉਹ ਹਾਰ ਰਿਹਾ ਤੇ ਹਾਰੇ ਆ, ਉਹਦੇ ਹਾਰਨ ਦੇ ਵੱਖਰੇ ਕਾਰਨ ਹੈ। ਪੰਜਾਬ 'ਚ ਵੀ ਏਦਾਂ ਹੋਇਆ, ਪਰ ਫਿਰ ਵੀ ਦੇਖਦੇ ਆ ਇਹ ਦਿਲਚਸਪ ਕਿਸਮ ਦਾ ਮੰਜ਼ਰ ਆਉਣ ਵਾਲੇ ਦਿਨਾਂ ਦੇ ਵਿੱਚ, ਇਸ ਮਹੀਨੇ ਦੇ ਅਖੀਰ ਦੇ ਵਿੱਚ ਕੀ ਹੁੰਦਾ ਹੈ। ਬਿਲਕੁਲ ਜੀ। ਇਸੇ ਦੇ ਨਾਲ ਲੱਗਦੀ ਆਪਾਂ ਗੱਲ ਕਰੀਏ ਭਗਵੰਤ ਮਾਨ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਤੋਂ ਬਾਅਦ ਖਹਿਰਾ ਤੇ ਗੁਰਪ੍ਰੀਤ ਬੜੈਚ ਦੀ ਗੁਟਕੋਂ ਦੇਖੋ ਸਾਡੇ ਸਰੋਤੇ ਪਲੀਜ਼ ਸਾਨੂੰ ਮੁਆਫ ਕਰਨ, ਉਹਨਾਂ ਦੇ ਇਤਰਾਜ਼ ਹੋ ਸਕਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੀ ਬਹੁਤ ਗੱਲ ਕਰਦੇ ਹਾਂ, ਪਰ ਸਾਡੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਰੋਜ਼ ਨਵੀਆਂ ਖਬਰਾਂ ਆਉਂਦੀਆਂ। ਜੇ ਅਸੀਂ ਉਸ ਖਬਰ ਤੇ ਟਿੱਪਣੀ ਨਾ ਕਰੀਏ ਫਿਰ ਤੁਹਾਨੂੰ ਇਹ ਲੱਗੇਗਾ ਕਿ ਅਸੀਂ ਉਹ ਜਿਹੜੀ ਬੜੀ ਇੰਪੋਰਟੈਂਟ ਨਿਊਜ਼ ਸੀ ਉੱਤੇ ਟਿੱਪਣੀ ਕਿਉਂ ਨਹੀਂ ਕੀਤੀ। ਕੁਝ ਦੋਸਤਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਜ਼ਿਕਰ ਬਹੁਤ ਹੋ ਰਿਹਾ, ਪਰ ਮਜਬੂਰੀ ਹੈ ਸਾਡੀ। ਜਿੱਦਾਂ ਹੁਣ ਨਵੀਂ ਖਬਰ ਆ ਗਈ ਹੈ, 2-3 ਨਵੀਆਂ ਖਬਰਾਂ ਆ ਗਈਆਂ। ਭਗਵੰਤ ਮਾਨ ਨੂੰ ਜਦੋਂ ਪੰਜਾਬ ਦਾ ਪਹਿਲੀ ਗੱਲ ਤਾਂ ਕਨਵੀਨਰਸ਼ਿਪ ਖਤਮ ਕਰ ਦਿੱਤੀ ਹੈ ਪਾਰਟੀ ਨੇ, ਹੁਣ ਪ੍ਰਧਾਨ ਬਣਾਇਆ ਭਗਵੰਤ ਮਾਨ ਨੂੰ। ਥੱਲੇ ਅਮਨ ਅਰੋੜਾ ਜਿਹੜਾ ਸੁਨਾਮ ਤੋਂ MLA ਬਣਿਆ ਉਹਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ। ਤਾਂ ਉਹਨਾਂ ਨੇ ਇੱਕ ਢਾਂਚਾ ਜਿਹਾ ਉਸਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਢਾਂਚਾ ਥੱਲੇ ਲੈਵਲ ਤੋਂ ਵੀ ਉਸਰੇ ਤੇ ਏਦਾਂ ਦੀ ਕੋਈ ਸੰਭਾਵਨਾ ਆਉਣ ਵਾਲੇ ਸਮੇਂ 'ਚ ਬਣੇ ਵੀ ਆਮ ਆਦਮੀ ਪਾਰਟੀ ਫਿਰ ਤੋਂ ਪੈਰਾਂ ਸਿਰ ਹੋ ਸਕੇ। ਇਹਦੇ ਯਤਨ ਸ਼ਾਇਦ ਆਪਣੇ ਲੈਵਲ ਤੋਂ ਕਰ ਰਹੇ ਆ। ਤੇ ਇਹ ਜਦੋਂ ਸਾਰੀਆਂ ਗੱਲਾਂ ਹੁੰਦੀਆਂ ਤੇ ਕੁਝ ਨਵੀਆਂ ਗੱਲਾਂ ਆ ਜਾਂਦੀਆਂ, ਜਿੱਦਾਂ ਕਹਿ ਲਓ ਵੀ ਆ ਜਿਹੜਾ ਤੁਸੀਂ ਜ਼ਿਕਰ ਕੀਤਾ, ਬਲਵਿੰਦਰ ਹੋਰਾਂ ਨੇ ਜ਼ਿਕਰ ਕੀਤਾ ਕਿ ਗੁਰਪ੍ਰੀਤ ਘੁੱਗੀ ਤੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੋਵਾਂ ਦੀ ਸਾਂਝੀ ਮੀਟਿੰਗ ਹੋ ਗਈ। ਤੇ ਇਸ ਗੱਲ ਤੋਂ ਮੁੱਕਰਦੇ ਵੀ ਨਹੀਂ ਸੁਖਪਾਲ ਖਹਿਰਾ। ਉਹਨਾਂ ਨੇ ਕਿਹਾ ਹਾਂ ਸਾਡੀ ਮੀਟਿੰਗ ਹੋਈ ਹੈ। ਸਾਨੂੰ ਇਸ ਕਰਕੇ ਕਿਉਂਕਿ ਨਵੀਂ ਖਬਰ ਆਉਂਦੀ ਹੈ ਉੱਤੇ ਟਿੱਪਣੀ ਕਰਨੀ ਪੈਂਦੀ ਹੈ ਵੀ ਕੀ ਸੰਭਾਵਨਾਵਾਂ ਇਹਨਾਂ ਬਣਨਗੀਆਂ, ਇਸ ਕਰਕੇ ਸਾਨੂੰ ਇਹਦਾ ਜ਼ਿਕਰ ਕਰਨਾ ਪੈ ਰਿਹਾ ਹੈ। ਪਹਿਲੀ ਗੱਲ ਇਹਦੇ 'ਚ ਇਹ ਹੈ ਕਿ ਸੁਖਪਾਲ ਖਹਿਰਾ ਨੇ ਇਹ ਗੱਲ ਮੰਨੀ ਕਿ ਹਾਂ ਅਸੀਂ ਸਾਂਝੀ ਮੀਟਿੰਗ ਕੀਤੀ ਹੈ ਤੇ ਗੁਰਪ੍ਰੀਤ ਘੁੱਗੀ ਮੇਰੇ ਕੋਲ ਆਏ ਸੀ ਤੇ ਬੈਠ ਕੇ ਇਸ ਗੱਲ ਤੇ ਵਿਚਾਰ ਕੀਤਾ ਹੈ ਕਿ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਨੂੰ ਜਿਹੜਾ ਪ੍ਰਧਾਨ ਬਣਾਇਆ ਗਿਆ ਹੈ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਕੀ ਕੁਝ ਵੱਖਰਾ ਹੋ ਸਕਦਾ ਹੈ ਜਾਂ ਕੀ ਸੰਭਾਵਨਾਵਾਂ ਬਣਨਗੀਆਂ। ਨਾਲ ਇਹ ਵੀ ਦੱਸਿਆ ਸੁਖਪਾਲ ਖਹਿਰੇ ਨੇ ਵੀ ਜਦੋਂ ਅਸੀਂ ਮੀਟਿੰਗ ਕਰ ਰਹੇ ਸੀ, ਬੈਠੇ ਸੀ ਇਕੱਠੇ, ਤੇ ਉਦੋਂ ਹੀ ਅਮਨ ਅਰੋੜਾ ਹੋਣੀ ਵੀ ਆ ਗਏ ਜਿਹੜੇ ਉਪ ਪ੍ਰਧਾਨ ਬਣਾਏ ਗਏ ਨੇ, ਵਾਈਸ ਪ੍ਰੈਜ਼ੀਡੈਂਟ ਬਣਾਏ ਗਏ ਨੇ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ। ਹੁਣ ਇਹਦੇ ਨਾਲ ਹੋਏਗਾ ਕੀ? ਤੇ ਇਹ 'ਚ ਹੁਣ ਮੈਂ ਨਾ ਥੋੜੀ ਜਿਹੀ ਬੜੀ ਵੱਖਰੀ ਜਿਹੀ ਗੱਲ ਕਰਨੀ ਚਾਹੁੰਦਾ ਇਹਦੇ 'ਚ। ਸ਼ਾਇਦ ਮੈਂ ਗਲਤ ਵੀ ਹੋ ਸਕਦਾ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਜੋ ਕਹਿ ਰਿਹਾ 100% ਏਦਾਂ ਹੀ ਹੋਣਾ। ਮੇਰੇ ਇੱਕ ਕਿਆਸੇ ਜਾਂ ਅੰਦਾਜ਼ੇ ਹੈ। ਨੰਬਰ 1 ਗੱਲ ਤਾਂ ਇਹ ਹੋ ਰਹੀ ਆ ਕਿ ਗੁਰਪ੍ਰੀਤ ਘੁੱਗੀ ਤੇ ਸੁਖਪਾਲ ਖਹਿਰਾ ਇੱਕ ਨਵੀਂ ਕਿਸਮ ਦੀ ਲੌਬਿੰਗ ਜਿਹੜੀ ਹੈ ਸ਼ਾਇਦ ਆਉਣ ਵਾਲੇ ਸਮੇਂ 'ਚ ਕਰਨਗੇ। ਉਹਨਾਂ ਨੇ ਉਹਦਾ ਦੱਸਿਆ ਕਿ ਇਹ ਕਿਹਾ ਜਾ ਰਿਹਾ ਕਿ 11 MLAs ਦੇ ਨਾਲ ਅਸੀਂ ਮੀਟਿੰਗ ਕੀਤੀ ਹੈ, ਅਸੀਂ ਕਿਸੇ MLA ਨਾਲ ਕੋਈ ਮੀਟਿੰਗ ਨਹੀਂ ਕੀਤੀ। ਪਰ ਮੈਨੂੰ ਲੱਗਦਾ ਹੈ ਕਿ ਕੁਝ MLAs 20 ਦੇ ਵਿੱਚੋਂ ਕੁਝ MLAs ਉਹਨਾਂ ਦੇ ਸੰਪਰਕ 'ਚ ਹੈਗੇ ਆ ਤੇ ਉਹ ਕੁਝ ਨਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਤਰੀਕੇ ਨਾਲ ਲੌਬਿੰਗ ਕਰਨਗੇ ਤੇ ਉਹਦਾ ਨੁਕਸਾਨ ਜ਼ਰੂਰ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਪਰ ਜਿਹੜੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਜਿਹੜੀ ਮੇਰੀ ਧਾਰਨਾ ਜੀ ਬਣ ਰਹੀ ਹੈ, ਉਹ ਇਹ ਹੈ ਕਿ ਭਗਵੰਤ ਮਾਨ ਨੂੰ ਜਦੋਂ ਪੰਜਾਬ ਪ੍ਰਧਾਨ ਬਣਾਇਆ ਗਿਆ ਤੇ ਖਬਰਾਂ ਏਦਾਂ ਦੀਆਂ ਆਈਆਂ ਕਿ ਪ੍ਰਧਾਨ ਬਣਾਉਣ ਤੋਂ ਪਹਿਲਾਂ ਉਹਦੇ ਤੇ ਇੱਕ ਕੰਡੀਸ਼ਨ ਲਾਈ ਗਈ ਹੈ, ਇੱਕ ਸ਼ਰਤ ਲਾਈ ਗਈ ਹੈ। ਇਹ ਸ਼ਰਤ ਇਹ ਲਾਈ ਗਈ ਹੈ ਵੀ ਜਨਤਕ ਤੌਰ ਤੇ ਤੁਸੀਂ ਡਰਿੰਕ ਕਰਕੇ ਜਾਂ ਸ਼ਰਾਬ ਪੀ ਕੇ ਜਿਹੜਾ ਹੈ ਜਨਤਕ ਤੌਰ ਤੇ ਤੁਸੀਂ ਬਿਲਕੁਲ ਨਹੀਂ ਵਿਚਰੋਗੇ। ਹੁਣ ਮੈਨੂੰ ਇਹ ਲੱਗ ਰਿਹਾ ਹੈ ਵੀ ਭਗਵੰਤ ਮਾਨ ਦਾ ਜਿਸ ਕਿਸਮ ਦਾ ਹੁਣ ਤੱਕ ਦਾ ਪਿਛਲੇ 4 ਸਾਲਾਂ ਤੋਂ ਅਸੀਂ ਜਿਹੜਾ ਸਾਰਾ ਕੁਝ ਦੇਖਿਆ ਉਹਦੇ 'ਚ ਭਗਵੰਤ ਮਾਨ ਦਾ ਬਾਰ-ਬਾਰ ਬਹੁਤ ਸਾਰੀਆਂ ਵੀਡੀਓਜ਼ ਆਈਆਂ, ਬਹੁਤ ਸਾਰੀ ਚਰਚਾ ਹੋਈ
ਅੱਜ ਵੀ ਉਪਕਾਰ ਸਿੰਘ ਸੰਧੂ ਜਿਹੜਾ ਅੰਮ੍ਰਿਤਸਰ ਤੋਂ ਉਹਨਾਂ ਦਾ ਉਮੀਦਵਾਰ ਵੀ ਰਿਹਾ ਆਮ ਆਦਮੀ ਪਾਰਟੀ ਵੱਲੋਂ, ਹਾਰ ਗਿਆ, ਉਹਨੇ ਸਿੱਧੇ ਇਲਜ਼ਾਮ ਲਾਤੇ ਅੱਜ ਹੀ ਵੀ ਭਗਵੰਤ ਮਾਨ ਤਾਂ ਮੇਰੀਆਂ ਚੋਣ ਰੈਲੀਆਂ 'ਚ ਵੀ ਸ਼ਰਾਬ ਪੀ ਕੇ ਆਉਂਦਾ ਸੀ ਤੇ ਬਹੁਤ ਜ਼ਿਆਦਾ ਉਹਦੇ ਤੋਂ ਸਮੈਲ ਆਉਂਦੀ ਸੀ ਸ਼ਰਾਬ ਦੀ, ਤੇ ਮੈਂ ਤਾਂ ਫਿਰ ਬਹਾਨਾ ਲਾ ਕੇ ਆਪਣੀ ਰੈਲੀ ਛੱਡ ਕੇ ਚਲ ਜਾਂਦਾ ਸੀ। ਉਹਨਾਂ ਦੀ ਆਪਣੀ ਪਾਰਟੀ ਦਾ ਹਾਰਿਆ ਹੋਇਆ ਕੈਂਡੀਡੇਟ ਇਲਜ਼ਾਮ ਲਾ ਰਿਹਾ। ਸੋ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਵੱਖਰੀ ਕਿਸਮ ਦੀ ਪੋਲਿਟਿਕਸ ਹੋਰ ਖੇਡੀ ਜਾ ਰਹੀ ਹੈ। ਭਗਵੰਤ ਮਾਨ ਨੂੰ ਪੱਕੀ ਤਰ੍ਹਾਂ ਨਾਲ ਸਾਈਡ ਲਾਈਨ ਕਿੱਦਾਂ ਕਰਨਾ ਹੈ, ਇਹ ਸ਼ਰਤ ਲਾ ਕੇ ਆਉਣ ਵਾਲੇ ਸਮੇਂ 'ਚ ਮਹੀਨੇ 2 ਮਹੀਨੇ 3-4 ਮਹੀਨੇ ਬਾਅਦ ਇੱਕ ਅੱਧੀ ਵੀਡੀਓ ਮੈਨੇਜ ਕੀਤੀ ਜਾਏਗੀ ਭਗਵੰਤ ਮਾਨ ਦੇ ਖਿਲਾਫ। ਉਹ ਵੀਡੀਓ ਮੈਨੇਜ ਕੀਤੀ ਜਾਏਗੀ ਜਾਂ ਆਪਣੇ ਆਪ ਹੀ ਕੋਈ ਵੀਡੀਓ ਬਣ ਜਾਣੀ ਹੈ ਭਗਵੰਤ ਮਾਨ ਤੋਂ ਸ਼ਾਇਦ ਗਲਤੀ ਹੋ ਜਾਏ, ਜਾਂ ਜੇ ਗਲਤੀ ਨਹੀਂ ਹੁੰਦੀ ਤਾਂ ਮੈਨੇਜ ਕੀਤੀ ਜਾਏਗੀ ਉਹ ਗਲਤੀ, ਜਿੱਦਾਂ ਸੁੱਚਾ ਸਿੰਘ ਛੋਟੇਪੁਰ ਲਈ ਮੈਨੇਜ ਕੀਤਾ ਗਿਆ ਸੀ ਸਾਰਾ ਕੁਝ। ਏਦਾਂ ਭਗਵੰਤ ਮਾਨ ਦੀ ਇੱਕ ਮੈਨੇਜ ਕਰਕੇ ਇੱਕ ਵੀਡੀਓ ਬੜੀ ਜਲਦੀ ਤਿਆਰ ਹੋ ਕੇ ਸਾਡੇ ਸਾਹਮਣੇ ਆਉਣ ਵਾਲੀ, ਮੈਨੂੰ ਲੱਗ ਰਿਹਾ, ਮੈਂ ਹੋ ਸਕਦਾ ਗਲਤ ਹੋਵਾਂ, ਤੇ ਉਹ ਵੀਡੀਓ ਦੇ ਬਹਾਨੇ ਦੇ ਨਾਲ ਭਗਵੰਤ ਮਾਨ ਦਾ ਪੱਕੀ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਨਾਤਾ ਤੋੜਨ ਦੀ ਕੋਈ ਤਿਆਰੀ ਹੈ। ਤੇ ਸ਼ਾਇਦ ਕਿਤੇ ਨਾ ਕਿਤੇ ਅੰਦਰ ਖਾਤੇ ਸੁਖਵਾਲ ਖਹਿਰਾ ਜਾਂ ਕਿਸੇ ਹੋਰ ਨਾਲ ਵੀ ਇਹਦੇ ਬਾਰੇ ਗੱਲਬਾਤ ਸ਼ਾਇਦ ਕਿਤੇ ਨਾ ਕਿਤੇ ਚੱਲ ਚੁੱਕੀ ਹੋਏਗੀ ਕਿ 2 ਮਹੀਨੇ 3 ਮਹੀਨੇ 4 ਮਹੀਨੇ ਠਹਿਰੋ, ਇਸ ਤਰੀਕੇ ਨਾਲ ਸਾਈਡ ਲਾਈਨ ਕਰਕੇ ਤੁਹਾਡੇ ਹੱਥ ਪਾਰਟੀ ਸੌਂਪ ਦਿੱਤੀ ਜਾਏਗੀ। ਇਹ ਮੈਨੂੰ ਲੱਗ ਰਿਹਾ, ਮੇਰੇ ਕੋਲ ਫੈਕਟ ਕੋਈ ਨਹੀਂ ਹੈ, ਪਰ ਮੈਂ ਜਿਹੜੀ ਮੈਨੂੰ ਲੱਗ ਰਿਹਾ ਮੈਂ ਉਹ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਹੈ। ਜੀ 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 ਬਿਲਕੁਲ ਜੀ, ਬਹੁਤ ਕੁਛ ਜਿਹੜੀਆਂ ਕਿਆਸ ਰਾਈਆਂ ਚੱਲ ਰਹੀਆਂ ਕਿ ਕੁਛ ਵੀ ਹੋ ਸਕਦਾ ਆ। ਤੇ ਅੱਗੇ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹ ਦਿਨੋਂ ਦਿਨ ਅੱਗੇ ਨਾਲੋਂ ਵੀ ਵਿਗੜ ਰਹੀ ਆ। ਬਹੁਤ ਹੀ ਚਿੰਤਾਜਨਕ ਹੈ। ਮੈਂ ਜਦੋਂ ਹੁਣ ਇੱਥੇ ਨਾਰਥ ਅਮਰੀਕਾ 'ਚ ਘੁੰਮ ਰਿਹਾ ਹੈ, ਟੋਰਾਂਟੋ ਤੋਂ ਐਡਮਿੰਟਨ ਤੋਂ ਸਰੀ ਹੈ, ਥੋੜੇ ਦਿਨ ਤੱਕ ਫਿਰ ਟੋਰਾਂਟੋ ਜਾਣਾ ਤੇ ਸ਼ਾਇਦ ਤੁਹਾਡੇ ਵੱਲ ਵੀ ਆਵਾਂ, ਤੇ ਮੈਂ ਜਿੱਦਾਂ ਲੋਕਾਂ ਨਾਲ ਗੱਲਬਾਤ ਕਰ ਰਿਹਾ ਤੇ ਉਹਦੇ ਚੋਂ ਸਾਡੇ ਜਿਹੜੇ ਲੋਕ ਨੇ ਜਿਹੜੇ ਕੱਲ ਤੱਕ ਬਹੁਤ ਉਮੀਦ ਲਾ ਕੇ ਬੈਠੇ ਸੀ ਵੀ ਪੰਜਾਬ 'ਚ ਇੱਕ ਬਦਲ ਆ ਰਿਹਾ, ਇੱਕ ਤਾਂ ਉਹਨਾਂ 'ਚ ਇੱਕ ਨਿਰਾਸ਼ਾ ਹੈ। ਦੂਜੀ ਨਿਰਾਸ਼ਾ ਜਿਹੜੀ ਜਾਂ ਚਿੰਤਾ ਜਿਹੜੀ ਹੈ ਉਹਨਾਂ 'ਚ ਇਸ ਵੇਲੇ ਇਹ ਹੈ ਵੀ ਪੰਜਾਬ ਦੀ ਹਾਲਤ ਤਾਂ 77 MLA ਜਿਤਾਉਣ ਤੋਂ ਬਾਅਦ ਵੀ ਕਾਂਗਰਸ ਦੇ ਉਹ ਹਾਲਤ ਤਾਂ ਬਦਲੀ ਨਹੀਂ, ਸਗੋਂ ਹੋਰ ਵੱਧ ਤੋਂ ਬੱਤਰ ਹੋ ਰਹੀ ਹੈ। ਲੋਕ ਫਿਕਰ ਏਦਾਂ ਪ੍ਰਗਟ ਕਰਦੇ ਵੀ ਸਾਡਾ ਜੀਅ ਨਹੀਂ ਕਰਦਾ ਹੁਣ ਪੰਜਾਬ ਜਾਣ ਨੂੰ। ਉਹ ਲੋਕ ਜਿਹੜਿਆਂ ਨੂੰ ਮਿੱਟੀ ਦਾ ਮੋਹ ਆਵਾਜ਼ਾਂ ਮਾਰਦਾ ਸੀ, ਇੱਥੇ ਬਜ਼ੁਰਗ ਲੋਕਾਂ ਨੂੰ ਮੈਂ ਮਿਲਿਆ ਜਿਹੜੇ ਹਰ ਵੇਲੇ ਚੇਤਿਆਂ 'ਚ ਆਪਣੇ ਪਿੰਡਾਂ ਨੂੰ ਰੱਖਦੇ ਆ, ਉਹ ਬਜ਼ੁਰਗ ਵੀ ਇੱਥੇ ਕਹਿਣ ਲੱਗ ਪਏ ਵੀ ਸਾਡਾ ਹੁਣ ਜੀਅ ਨਹੀਂ ਕਰਦਾ ਪੰਜਾਬ ਜਾਣ ਨੂੰ। ਵੀ ਨਵੀਂ ਸਰਕਾਰ ਆਈ ਸੀ ਕੈਪਟਨ ਦੀ, ਵੀ ਸ਼ਾਇਦ ਚਲੋ ਆਮ ਆਦਮੀ ਪਾਰਟੀ ਵਾਲੇ ਤਾਂ ਆਏ ਨਹੀਂ, ਕੈਪਟਨ ਸਾਹਿਬ ਵੀ ਆ ਗਏ ਆ, ਵੀ ਸ਼ਾਇਦ ਧੜੱਲੇਦਾਰ ਆਗੂ ਆ ਉਹ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਕਰ ਦੇਣਗੇ। ਉਹ ਠੀਕ ਹੋਣ ਦੀ ਥਾਂ ਤੇ ਹੋਰ ਗੱਲ ਵਿਗੜ ਗਈ। ਇੱਕ ਤਾਂ ਸਿਆਸੀ ਬਦਲਾਖੋਰੀ ਸ਼ੁਰੂ ਹੋ ਗਈ, ਮਤਲਬ ਲਗਾਤਾਰ ਮਰਡਰ ਜਿਹੜੇ ਹੈ ਅਕਾਲੀ ਵਰਕਰਸ ਦੇ ਜਾਂ ਜਿਹੜੇ ਵਿਰੋਧੀ ਹੈ ਜਾਂ ਅਕਾਲੀ ਪੰਚਾਂ ਸਰਪੰਚਾਂ ਦੇ ਉਹ ਦਿਖਾਈ ਦੇ ਰਹੇ ਆ। ਕੁਝ ਹਮਲੇ ਹੁਣ ਖਬਰ ਆ ਰਹੀ ਸੀ ਇੱਕ ਕਾਂਗਰਸੀ ਲੀਡਰ ਤੇ ਵੀ ਹਮਲਾ ਹੋ ਗਿਆ। ਇੱਕ ਤਾਂ ਪੋਲੀਟੀਕਲੀ ਇੱਕ ਪੋਲੀਟੀਕਲ ਜਿਹੜੀ ਕਹਿ ਲਓ ਵਾਇਲੈਂਸ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ। ਦੂਜਾ ਦਿਨ ਦਿਹਾੜੇ ਜਿਹੜੇ ਆ ਚੋਰੀਆਂ ਡਾਕੇ ਵੱਧ ਗਏ। ਤੀਜਾ ਡਰੱਗ ਜਿਹੜਾ ਹੀ ਆ ਉਹ ਖਤਮ ਹੋਣ ਦੀ ਥਾਂ ਦੇ ਉੱਤੇ ਹੋਰ ਜ਼ਿਆਦਾ ਉਹਦੇ ਵਿਕਰਾਲ ਰੂਪ ਸਾਡੇ ਸਾਹਮਣੇ ਦਿਖਾਈ ਦੇ ਰਹੇ ਆ। ਇਹ ਸਾਰੀਆਂ ਚੀਜ਼ਾਂ ਅੰਤਰ ਸੰਬੰਧਿਤ ਹੈ, ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਅੰਤਰ ਸੰਬੰਧਿਤ, ਇੰਟਰਕਨੈਕਟਡ ਹੈ ਸਾਰਾ ਕੁਝ। ਤੇ ਇਹ ਡਿਊਟੀ ਕਿਹਦੀ ਹੈ? ਡਿਊਟੀ ਸਰਕਾਰ ਦੀ ਹੈ। ਸਰਕਾਰ ਇੰਗਲੈਂਡ ਦੇ ਡਿਪਟੀ ਹਾਈ ਕਮਿਸ਼ਨਰ ਤੋਂ ਮਦਦ ਚਾਹੁੰਦੀ ਹੈ, ਖਬਰੇ ਉਹਨਾਂ ਕੋਲ ਜਾਦੂ ਦੀ ਛੜੀ ਆ ਕੇ ਘੁਮਾ ਦੇਣਗੇ, ਠੀਕ ਹੋ ਜਾਊਗਾ। ਸੋ ਇਹ ਜਿਹੜੀ ਚੀਜ਼ ਹੈ ਇਹਨੇ ਇੱਕ ਡਰ ਪੈਦਾ ਕਰ ਦਿੱਤਾ, ਖੌਫ ਪੈਦਾ ਕਰ ਦਿੱਤਾ। ਹੋਰ ਵੀ ਪੰਜਾਬ ਦੇ ਬੜੇ ਮਸਲੇ ਹੈ, ਪਰ ਜਿਵੇਂ ਗੈਂਗਵਾਰ ਹੈ ਜਾਂ ਖੁੱਲ੍ਹੇਆਮ ਜਿਹੜੇ ਲੁੱਟਾਂ ਖੋਹਾਂ ਜਿਹੜੀਆਂ ਵੱਧ ਗਈਆਂ, ਉਹਦੀ ਇਨਕਰੀਜ਼ ਹੋ ਗਈ, ਉਹਦੀ ਪਰਸੈਂਟੇਜ ਇਨਕਰੀਜ਼ ਹੋ ਗਈ, ਤੇ ਇੱਕ ਪੋਲੀਟੀਕਲੀ ਵਾਇਲੈਂਸ ਜਿਹੜੀ ਵਧੀ ਹੈ, ਇਹਨੇ ਜ਼ਰੂਰ ਇੱਕ ਚਿੰਤਾ ਹੋਰ ਵਧਾ ਦਿੱਤੀ ਹੈ ਪੰਜਾਬ ਦੀ। ਤੇ ਪਰ ਕੈਪਟਨ ਅਮਰਿੰਦਰ ਜਾਂ ਉਹਨਾਂ ਦੀ ਸਰਕਾਰ, ਉਹਨਾਂ ਨੇ ਵੀ ਆਪਣੀ ਜਿਹੜੀ ਨਵੀਂ ਕਾਂਗਰਸ ਪਾਰਟੀ ਦੀ ਜਿਹੜੀ ਆਰਗੇਨਾਈਜੇਸ਼ਨ ਹੈ, ਜਥੇਬੰਦਕ ਢਾਂਚਾ ਨਵਾਂ ਉਸਾਰਨ ਦੀ ਗੱਲ ਸ਼ੁਰੂ ਕਰ ਦਿੱਤੀ ਹੈ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਕੇ। ਪਰ ਤੁਸੀਂ ਕਿਸੇ ਇੱਕ ਨੂੰ ਪ੍ਰਧਾਨ ਬਣਾ ਕੇ ਤੇ ਇੱਕ ਨੂੰ ਕਹਿ ਲਓ ਵੀ ਮੁੱਖ ਮੰਤਰੀ ਬਣਾ ਕੇ ਜਾਂ ਬਾਕੀ ਲੋਕਾਂ ਨੂੰ ਸਰਕਾਰ 'ਚ ਲਿਆ ਕੇ ਤੇ ਫਿਰ ਉਹਨਾਂ ਲੋਕਾਂ ਦੀ ਜਿਹੜੀ ਆਪ ਉਦਰੀ ਹੈ ਉਹਨਾਂ ਨੂੰ ਓਨ ਕਰਕੇ ਪੰਜਾਬ ਨੂੰ ਬਚਾ ਨਹੀਂ ਸਕਦੇ। ਪੰਜਾਬ ਦੀ ਅੱਜ ਦੀ ਸਭ ਤੋਂ ਵੱਡੀ ਲੋੜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ, ਤੇ ਅਮਨ ਸ਼ਾਂਤੀ ਲਗਾਤਾਰ ਕਿਤੇ ਨਾ ਕਿਤੇ ਡਿਸਟਰਬ ਹੁੰਦੀ ਦਿਖਾਈ ਦੇ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ, ਪਰ ਹੈਰਾਨੀ ਤੇ ਪਰੇਸ਼ਾਨੀ ਇਹ ਹੈ ਵੀ ਜਿਹੜੇ ਹੁਕਮਰਾਨ ਹੈ ਉਹਨਾਂ ਨੂੰ ਇਹਦੀ ਕੋਈ ਚਿੰਤਾ ਨਹੀਂ ਹੈ।
ਜੀ। ਤੇ ਅੱਗੇ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਸਥਿਤੀ ਤੋਂ ਬਾਅਦ, ਸਥਿਤੀ ਕਸ਼ਮੀਰ ਦੀ ਵੀ ਆ, ਮੁੱਖ ਮੰਤਰੀ ਉੱਥੇ ਦੇ ਆ, ਉਹਨਾਂ ਨੂੰ ਬੜੀਆਂ ਉਮੀਦਾਂ ਜਾਗੀਆਂ ਨੇ ਕਿ ਪ੍ਰਧਾਨ ਮੰਤਰੀ ਮੋਦੀ ਆ ਉਹ ਕੋਈ ਨਾ ਕੋਈ ਚਮਤਕਾਰ ਕਰਨਗੇ ਉਹਨਾਂ ਦੇ ਲਈ। ਮੁਫਤੀ ਮਹਿਬੂਬਾ ਮੁਫਤੀ ਹੋਰਾਂ ਦਾ ਇਹ ਬਿਆਨ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ, ਜਿਹੜੇ ਉੱਥੋਂ ਦੇ ਮੁੱਖ ਮੰਤਰੀ ਹੈ। ਪਹਿਲੀ ਗੱਲ ਤਾਂ ਬੜਾ ਨਾਪਾਕ ਕਿਸਮ ਦਾ ਗੱਠਜੋੜ ਹੈ ਜੰਮੂ ਕਸ਼ਮੀਰ ਦੇ ਵਿੱਚ। ਜਿੱਦਾਂ ਪੰਜਾਬ ਦੇ ਵਿੱਚ 30-35-40 ਸਾਲ ਤੋਂ ਨਾ ਅਕਾਲੀਆਂ ਦਾ ਤਾਂ ਜਨਸੰਘ ਦਾ ਜਿਹੜਾ ਜਨਸੰਘ ਬਾਅਦ ਬੀਜੇਪੀ ਚ ਕਹਿ ਲਓ ਵੀ ਰੂਪਾਂਤਰਿਤ ਹੋ ਗਈ, ਜਿਹਦਾ ਪੰਜਾਬ ਦੇ ਵਿੱਚ ਇੱਕ ਨਾਪਾਕ ਗੱਠਜੋੜ ਅਸੀਂ ਬਰਦਾਸ਼ਤ ਕੀਤਾ ਨਾ ਵੀ ਸਿਧਾਂਤਕ ਤੌਰ ਤੇ ਕੋਈ ਤੁਹਾਡਾ ਕਿਸੇ ਕਿਸਮ ਦਾ ਮੇਲ ਨਹੀਂ ਹੈ, ਤੁਸੀਂ ਫੇਰ ਸੱਤਾ ਵਾਸਤੇ ਕੁਰਸੀ ਵਾਸਤੇ ਇਕੱਠੇ ਆ। ਏਦਾਂ ਹੀ ਜੰਮੂ ਕਸ਼ਮੀਰ ਦੇ ਵਿੱਚ ਸਿਧਾਂਤਕ ਦੇ ਤੌਰ ਤੇ ਤਾਂ ਕੋਈ ਮੇਲ ਹੀ ਨਹੀਂ। ਉਹਨਾਂ ਦਾ ਮੁਫਤੀ ਜਿਹੜੀ ਮਹਿਬੂਬਾ ਮੁਫਤੀ ਹੈ ਉਹਨਾਂ ਦਾ ਤੇ ਇਹਨਾਂ ਦਾ ਬੀਜੇਪੀ ਦਾ ਕਾਹਦਾ ਮੇਲ ਹੈ? ਸਿਰਫ ਕੁਰਸੀ 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 ਹੀ ਦਿਖਾਈ ਦੇ ਰਹੀ ਹੈ। ਉਹ ਕੁਰਸੀ ਦੇ ਮੇਲ ਨੇ ਉੱਥੇ ਸਥਿਤੀ ਸੁਧਾਰਨ ਦੀ ਥਾਂ ਦੇ ਉੱਤੇ ਵਿਗਾੜ ਦਿੱਤੀ ਹੈ। ਨੋਟਬੰਦੀ ਵੀ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਨੋਟਬੰਦੀ ਚੋਂ ਚਮਤਕਾਰ ਭਾਲਦੇ ਸੀ। ਨੋਟਬੰਦੀ ਕਰਕੇ ਬੜਾ ਪ੍ਰਚਾਰ ਆ, ਹਾਂ ਜੀ ਹਾਂ ਜੀ, ਦੇਖੋ ਸਹੀ ਨੋਟਬੰਦੀ ਨੇ ਉੱਥੇ ਪੱਥਰਬਾਜ਼ੀ ਵੀ ਬੰਦ ਕਰਤੀ ਜੰਮੂ ਕਸ਼ਮੀਰ 'ਚ, ਟੈਰਰਿਜ਼ਮ ਦਾ ਮਸਲਾ ਵੀ ਹੱਲ ਹੋ ਗਿਆ। ਏਦਾਂ ਲੋਕਾਂ ਨੂੰ ਮੂਰਖ ਬਣਾਇਆ ਉਦੋਂ, ਤੇ ਉਹ ਮੂਰਖ ਹੋਰ ਬਣਾਉਣ ਦੀ ਸਿਆਸਤ ਜਿਹੜੀ ਆ ਹੋਰ ਤੇਜ਼ ਹੋ ਗਈ ਹੈ। ਸਿਰਫ ਆਪਣੀ ਕੁਰਸੀ ਬਚਾਈ ਰੱਖਣ ਵਾਸਤੇ ਮਹਿਬੂਬਾ ਮੁਫਤੀ ਨਰਿੰਦਰ ਮੋਦੀ ਹੋਰਾਂ ਤੋਂ ਚਮਤਕਾਰ ਭਾਲਦੇ ਆ। ਚਮਤਕਾਰ ਕੋਈ ਹੁੰਦਾ ਹੀ ਨਹੀਂ ਅਸਲ ਦੇ ਵਿੱਚ। ਚਮਤਕਾਰ ਜਾਂ ਕ੍ਰਿਸ਼ਮਾ ਕੋਈ ਚੀਜ਼ ਨਹੀਂ ਹੈ। ਜਿਹੜੇ ਕ੍ਰਿਸ਼ਮੇ ਹੁੰਦੇ ਆ ਨਾ ਉਹ ਬੜੀ ਛੇਤੀ ਫਿਰ ਫਿਊਜ਼ ਹੋ ਜਾਂਦੇ ਆ। ਜਿੱਦਾਂ ਅਰਵਿੰਦ ਕੇਜਰੀਵਾਲ ਦਾ ਵੀ ਕ੍ਰਿਸ਼ਮਾ ਹੀ ਸੀ, ਉਹ ਵੀ ਫਿਊਜ਼ ਹੋਇਆ। ਅੰਨਾ ਹਜ਼ਾਰੇ ਵੀ ਕ੍ਰਿਸ਼ਮਾ ਹੀ ਸੀ, ਉਹ ਵੀ ਫਿਊਜ਼ ਹੋਇਆ। ਜੇ ਨਰਿੰਦਰ ਮੋਦੀ ਤੋਂ ਕ੍ਰਿਸ਼ਮਾ ਭਾਲਦੇ ਨੇ ਮੁਫਤੀ ਮਹਿਬੂਬਾ ਮੁਫਤੀ, ਤਾਂ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਊਜ਼ ਹੋਣ ਵਾਲਾ ਹੈ। ਜੇ ਤੁਹਾਡੀ ਧਾਰਨਾ ਤਾਂ ਇਹ ਹੈ ਵੀ ਤੁਸੀਂ ਜੰਮੂ ਕਸ਼ਮੀਰ ਦੇ ਜਿਹੜੇ ਆਵਾਮ ਹੈ, ਜਿਹੜਾ ਲੋਕ ਹੈ, ਜੰਮੂ ਕਸ਼ਮੀਰ ਦੀ ਜਨਤਾ ਆ, ਉਹਨਾਂ ਨੂੰ ਤੁਸੀਂ ਖੁਦਮੁਖਤਾਰੀ ਤਾਂ ਦੇਣੀ ਨਹੀਂ ਤੇ ਸਿੱਧੇ ਕਰਨਾ ਉਹਨਾਂ ਨੂੰ ਹਥਿਆਰਾਂ ਦੇ ਜ਼ੋਰ ਤੇ, ਫੌਜ ਦੇ ਜ਼ੋਰ ਤੇ, ਪੁਲਿਸ ਦੇ ਜ਼ੋਰ ਤੇ, ਤਾਂ ਫਿਰ ਕਿਹੜਾ ਚਮਤਕਾਰ ਕੰਮ ਕਰੂਗਾ? ਕੋਈ ਚਮਤਕਾਰ ਕੰਮ ਨਹੀਂ ਕਰੂਗਾ। ਮੈਨੂੰ ਯਾਦ ਨਹੀਂ, ਸ਼ਾਇਦ ਮੈਂ ਤੁਹਾਨੂੰ ਕੋਈ ਗੱਲ ਸੁਣਾਈ ਹੈ ਕਿ ਨਹੀਂ, ਪਰ ਮੈਂ ਤੁਹਾਨੂੰ ਫਿਰ ਤੋਂ ਜੇ ਸੁਣੀ ਵੀ ਹੋਈ ਫਿਰ ਤੋਂ ਸੁਣ ਲਓ ਜੀ। ਅਸੀਂ ਜਿਹੜਾ ਮੈਗਜ਼ੀਨ ਕੱਢਦੇ ਹੁਣ ਮੈਗਜ਼ੀਨ, ਉਸ ਮੈਗਜ਼ੀਨ ਦੇ ਵਿੱਚ ਇੱਕ ਕਹਾਣੀ ਛਾਪੀ ਹੈ, ਇਸ ਵਾਰ ਦੇ ਅੰਕ 'ਚ ਹੈ। ਉਹ ਕਹਾਣੀ ਕਸ਼ਮੀਰੀ ਕਹਾਣੀ ਹੈ, ਸਿਰਫ 2 ਸਫ਼ਿਆਂ ਦੀ ਕਹਾਣੀ ਹੈ। ਜਿਹੜੇ ਸਾਡੇ ਮਿੱਤਰ ਹੁਣ ਮੈਗਜ਼ੀਨ ਪੜ੍ਹਦੇ ਹੈ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਾਇਆ ਉਹਨਾਂ ਕੋਲ ਤੋਂ ਜਾਂਦਾ ਹੈ, ਉਹ ਜ਼ਰੂਰ ਉਹ ਕਹਾਣੀ ਨੂੰ ਪੜ੍ਹਨ ਮੈਂ ਸਿਫਾਰਿਸ਼ ਕਰਦਾ। ਨਹੀਂ ਤਾਂ ਜੇ ਕਿਸੇ ਨੂੰ ਚਾਹੀਦੀ ਹੈ, ਜਿਹੜੇ ਸੁਣ ਰਹੇ ਉਹਨਾਂ ਕੋਲ ਮੈਗਜ਼ੀਨ ਨਹੀਂ ਆਉਂਦਾ, ਤੇ ਉਹ ਭੈਣ ਜੀ ਬਲਵਿੰਦਰ ਨੂੰ ਜਾਂ ਪੰਜਾਬੀ ਰੇਡੀਓ USA ਨੂੰ ਫੋਨ ਕਰਨ ਤੇ ਆਪਣੀ ਈਮੇਲ ਦੇ ਦੇਣ, ਅਸੀਂ ਤੁਹਾਨੂੰ ਈਮੇਲ ਤੇ ਭੇਜ ਦਾਂਗੇ। 2 ਸਫ਼ਿਆਂ ਦੀ ਕਹਾਣੀ ਹੈ। ਮੈਂ ਇਸ ਕਰਕੇ ਸੁਣਾ ਰਿਹਾ ਵੀ ਤਾਂ ਜੋ ਤੁਹਾਨੂੰ ਪਤਾ ਲੱਗੇ ਵੀ ਪ੍ਰੋਬਲਮ ਅਸਲੀ ਕੀ ਹੈ ਜੰਮੂ ਕਸ਼ਮੀਰ ਦੀ। ਇਹ ਉਸ ਕਹਾਣੀ ਦੇ ਵਿੱਚ ਇੱਕ ਮਾਸੂਮ ਬੱਚਾ ਹੈ 6-7 ਸਾਲ ਦਾ, ਕਰਫਿਊ ਲੱਗਾ ਹੋਇਆ ਹੈ। ਉਹ ਮਾਸੂਮ ਬੱਚਾ ਜ਼ਿੱਦ ਕਰਦਾ ਆਪਣੇ ਘਰਦਿਆਂ ਨਾਲ ਵੀ ਮੈਂ ਤਾਂ ਚਿਪਸ ਲੈਣੇ ਆ, ਚਿਪਸ ਦਾ ਪੈਕਟ ਲੈਣਾ, ਤੇ ਘਰ ਦੇ ਰੋਕਦੇ ਆ, ਪਰ ਉਹ ਬੱਚਾ ਕਰਫਿਊ ਦੇ ਬਾਵਜੂਦ ਵੀ ਬਾਹਰ ਨੂੰ ਭੱਜਦਾ ਹੈ। ਬਾਹਰ ਆਰਮੀ ਹੈ ਕਿਉਂਕਿ ਕਰਫਿਊ ਲੱਗਾ ਹੈ। ਇੱਕ ਆਰਮੀ ਮੈਨ ਜਿਹੜਾ ਫੌਜੀ ਜਿਹੜਾ ਆ, ਉਹਦੇ ਅੰਦਰ ਵੀ ਤਾਂ ਦਿਲ ਹੁੰਦਾ ਨਾ। ਕਰਫਿਊ ਲੱਗਾ ਹੈ, ਗੋਲੀ ਮਾਰਨ ਦਾ ਹੁਕਮ ਹੈ, ਪਰ ਉਹ ਬੱਚੇ ਨੂੰ ਕਿਵੇਂ ਗੋਲੀ ਮਾਰਦੇ? ਉਹ ਬੱਚੇ ਨੂੰ ਰੋਕਦਾ, ਪੁੱਛਦਾ, ਹਾਂ ਬੇਟਾ ਕੀ ਗੱਲ ਕਰੀ, ਕੀ ਪ੍ਰੋਬਲਮ ਹੈ? ਉਹ ਕਹਿੰਦਾ ਜੀ ਮੈਂ ਤਾਂ ਚਿਪਸ ਲੈਣੇ ਆ, ਚਿਪਸ ਲੈਣੇ ਆ, ਦੁਕਾਨਾਂ ਬੰਦ ਹੈ। ਉਹ ਫੌਜੀ ਉਹਨੂੰ ਇੱਕ ਦੁਕਾਨ ਤੇ ਲਿਜਾ ਕੇ ਉਹ ਦੁਕਾਨਦਾਰ ਦਾ ਦਰਵਾਜ਼ਾ ਖੜਕਾ ਕੇ ਦੁਕਾਨ ਖੁਲਾਉਂਦਾ ਹੈ। ਦੁਕਾਨ ਖੁਲਾ ਕੇ ਕਹਿੰਦਾ ਵੀ ਇਹਨੂੰ ਇੱਕ ਬੱਚੇ ਨੂੰ ਨਾ ਚਿਪਸ ਦੇ ਦੇ। ਉਹ ਚਿਪਸ ਦੇ ਪੈਸੇ ਵੀ ਫੌਜੀ ਦਿੰਦਾ। ਉਹ ਚਿਪਸ ਬੱਚੇ ਨੂੰ ਫੜਾਉਂਦਾ ਹੈ ਤੇ ਨਾਲ ਸਵਾਲ ਕਰਦਾ ਉਸ ਬੱਚੇ ਨੂੰ ਵੀ ਬੇਟਾ ਤੈਨੂੰ ਹੋਰ ਕੀ ਚਾਹੀਦਾ? ਇੱਕ ਫੌਜੀ ਇੱਕ ਮਾਸੂਮ ਬੱਚੇ ਨੂੰ ਜਿਹੜਾ ਚਿਪਸ ਲੈਣ ਦੀ ਜ਼ਿੱਦ ਕਰ ਰਿਹਾ ਸੀ ਕਰਫਿਊ ਦੇ ਵਿੱਚ, ਉਹਨੂੰ ਪੁੱਛਦਾ ਬੇਟਾ ਤੈਨੂੰ ਹੋਰ ਕੀ ਚਾਹੀਦਾ? ਤੇ ਉਹ ਬੇਟਾ ਜਿਹੜਾ ਹੈ, ਜਿਹੜੇ ਆਖਰੀ ਲਫ਼ਜ਼ ਕਹਿੰਦਾ ਮੈਨੂੰ ਚਾਹੀਦਾ, ਉਹੀ ਕਹਾਣੀ ਹੈ। ਉਹ ਬੇਟਾ ਕਹਿੰਦਾ, ਬੱਚਾ ਮਾਸੂਮ ਬੱਚਾ 6-7 ਸਾਲ ਦਾ ਕਹਿੰਦਾ ਜੀ ਮੈਨੂੰ ਆਜ਼ਾਦੀ ਚਾਹੀਦੀ ਹੈ। ਤੁਸੀਂ ਦੇਖੋ ਕਿੰਨੀ ਵੱਡੀ ਗੱਲ ਹੈ। ਇੱਕ ਮਾਸੂਮ ਬੱਚੇ ਨੂੰ ਇਹ ਲੱਗਦਾ ਹੈ ਵੀ ਮੇਰੇ ਕੋਲ ਤਾਂ ਚਿਪਸ ਲੈਣ ਦੀ ਵੀ ਆਜ਼ਾਦੀ ਹੈ ਨਹੀਂ ਜੀ। ਇਹ ਜੰਮੂ ਕਸ਼ਮੀਰ ਦੀ ਹਾਲਤ ਹੈ ਅਸਲ ਦੇ ਵਿੱਚ। ਤੇ ਉਹ ਆਜ਼ਾਦੀ ਕਿਹਨੇ ਦੇਣੀ ਹੈ? ਉਹ ਆਜ਼ਾਦੀ ਹੁਕੂਮਤ ਨੇ ਦੇਣੀ ਹੈ, ਤੇ ਹੁਕੂਮਤ ਤਾਂ ਉੱਥੇ ਫੌਜ ਲਾ ਕੇ ਬੈਠੀ ਹੈ। ਤੇ ਸਾਡੀ ਬੀਬੀ ਮੁਫਤੀ ਕਹਿੰਦੀ ਹੈ ਮਹਿਬੂਬਾ ਵੀ ਚਮਤਕਾਰ ਕਰਨਾ ਨਰਿੰਦਰ ਮੋਦੀ ਨੇ। ਨਰਿੰਦਰ ਮੋਦੀ ਤਾਂ ਜਿਹੜਾ ਮਾਓਵਾਦੀ ਏਰੀਆ ਹੈ 160-70 ਜ਼ਿਲ੍ਹੇ ਜਿਹੜੇ ਆ, ਉੱਥੇ ਵੀ ਆਰਮੀ ਨਾਲ ਸਾਰਾ ਕੁਝ ਠੀਕ ਕਰਨਾ ਚਾਹੁੰਦੇ ਆ, ਤੇ ਜੰਮੂ ਕਸ਼ਮੀਰ 'ਚ ਵੀ। ਸੋ ਕਿਸ ਤਰ੍ਹਾਂ ਦੇ ਚਮਤਕਾਰ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ? ਇਹ ਕੁਰਸੀ ਜਾਂ ਸੱਤਾ ਦੀ ਜਿਹੜੀ ਲਾਲਸਾ ਹੈ ਉਹ ਨਹੀਂ ਦੱਸ ਸਕਦਾ। ਅਸੀਂ ਤੁਹਾਨੂੰ ਦੱਸਿਆ ਕਿ ਲੋਕਾਂ ਦੇ ਕੋਲ ਹੀ ਲੋਕਾਂ ਦੀ ਆਜ਼ਾਦੀ ਦਾ ਹੱਲ ਹੁੰਦਾ ਹੈ।
ਲੋਕ ਆਪਣੀ ਆਜ਼ਾਦੀ ਆਪ ਹੀ ਹਾਸਲ ਕਰ ਲਿਆ ਕਰਦੇ ਆ ਜੀ। ਹਾਂ ਬਿਲਕੁਲ ਜੀ, ਇੱਕ ਤਾਂ ਚਮਤਕਾਰ ਹੈਗਾ ਕਿ ਉਹਨਾਂ ਨੂੰ ਕੁਰਸੀ ਜਿਹੜੀ ਆ ਉਹ ਮਿਲ ਚੁੱਕੀ ਆ, ਉਹੀ ਚਮਤਕਾਰ ਇਸ ਵੇਲੇ ਗਿਣਿਆ ਜਾ ਸਕਦਾ। ਲੋਕ ਜਿਸ ਤਰ੍ਹਾਂ ਤੁਸੀਂ ਕਹਾਣੀ ਸੁਣਾਈ ਆ ਉਸ ਤੋਂ ਵੀ ਬਹੁਤ ਜ਼ਿਆਦਾ ਔਖੇ ਆ। ਅਤੇ ਅੱਗੇ ਆਪਾਂ ਅਖੀਰ ਦੇ ਵਿੱਚ ਅਕਾਲੀ ਦਲ ਦੀ ਗੱਲ ਕਰਾਂਗੇ ਕਿ ਉਹ ਹੁਣ ਇੱਕ ਤਾਂ ਪੰਥਕ ਮੁੱਦਿਆਂ ਵੱਲ ਮੁੜ ਰਹੇ ਆ ਅਤੇ ਦੂਸਰਾ ਉਹ ਦੁਆਰਾ ਉਹ ਆਪਣੇ ਅਕਾਲੀ ਦਲ ਦਾ ਗਠਨ ਕਰ ਰਹੇ ਆ, ਉਸ ਦੇ ਬਾਰੇ ਤੁਹਾਡੀ ਕੀ ਟਿੱਪਣੀ ਆ? ਸ਼੍ਰੋਮਣੀ ਅਕਾਲੀ ਦਲ ਆਪਣੀ ਉਮੀਦ ਤੋਂ ਜ਼ਿਆਦਾ ਪ੍ਰਦਰਸ਼ਨ ਕੀਤਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ। ਤੁਸੀਂ ਦੇਖੋ ਵੀ ਸਾਰੇ ਸਰਵੇ ਕੀ ਕਹਿ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਅਕਾਲੀ ਦਲ ਤਾਂ 3 ਤੋਂ 5 ਸੀਟਾਂ ਜਿੱਤੇਗਾ। ਮੈਨੂੰ ਕਿਸੇ ਨੇ ਪੁੱਛਿਆ ਉਦੋਂ ਵੀ ਜਿਹੜੀ 3 ਤੋਂ 5 ਸੀਟਾਂ ਜਿੱਤਣੀਆਂ ਉਹ 'ਚੋਂ 3 ਸੀਟਾਂ ਜਿਹੜੀਆਂ ਸੁਖਬੀਰ ਦੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਮਜੀਠੀਆ ਦੀ, ਉਹ ਜਿੱਤ ਜਾਣਗੇ। ਮੈਂ ਉਦੋਂ ਕਿਹਾ ਸੀ, ਮੈਂ ਆਪਣੇ ਪ੍ਰੋਗਰਾਮ 'ਚ ਵੀ ਸ਼ਾਇਦ ਕਿਹਾ ਸੀ ਵੀ ਹਾਂ ਉਹ ਤਾਂ ਤਿੰਨੇ ਜਿੱਤ ਜਾਣਗੇ, ਕਿਉਂਕਿ ਇਹਨਾਂ ਨੂੰ ਜਿਹੜੇ ਸੱਤਾ 'ਚ ਬੈਠੇ ਲੋਕ ਹੈ ਤੇ ਪੈਸਾ, ਤਾਕਤ, ਸਾਰਾ ਕੁਝ ਹੈ, ਇਹਨਾਂ ਨੇ ਆਪਣੀ ਜਿੱਤ ਮੈਨੇਜ ਕੀਤੀ ਹੁੰਦੀ ਹੈ। ਲੋਕ ਇਹਨਾਂ ਨੂੰ ਵੋਟ ਪਾਉਣ ਨਾ ਪਾਉਣ ਪਰ ਇਹ ਜਿੱਤ ਜਾਇਆ ਕਰਦੇ ਆ। ਜਿੱਤ ਗਏ, ਉਹ ਜਿੱਤਣਾ ਸੀ ਉਹਨਾਂ ਨੇ, ਪਰ ਉਹ 3 ਤੋਂ 5 ਦੀ ਥਾਂ ਦੇ ਉੱਤੇ ਤਾਂ 18 ਸੀਟਾਂ ਜਿੱਤ ਗਏ, ਸੌਰੀ 15 ਸੀਟਾਂ ਜਿੱਤ ਗਏ, ਸ਼ਾਇਦ 15-18 ਮੈਂ ਭੁੱਲ ਰਿਹਾ। ਮਸਲਾ ਇਹ ਹੈ ਕਿ ਇੱਕ ਤਾਂ ਇਹ ਹੈ ਵੀ ਉਹਨਾਂ ਨੇ ਉਮੀਦ ਤੋਂ ਜ਼ਿਆਦਾ ਵਧੀਆ ਪ੍ਰਦਰਸ਼ਨ ਕੀਤਾ, ਉਹਨਾਂ ਨੂੰ ਆਪ ਨੂੰ ਇਹ ਉਮੀਦ ਨਹੀਂ ਸੀ। ਦੂਜੀ ਗੱਲ ਇਹ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੈ ਹੁਣ ਉਮਰ ਦਾ ਤਕਾਜ਼ਾ ਹੈ ਤੇ ਇਸ ਕਰਕੇ ਉਹ ਬਹੁਤ ਐਕਟਿਵ ਕੰਮ ਨਹੀਂ ਕਰ ਸਕਦੇ। ਉਹਨਾਂ ਨੂੰ ਇੱਕ ਅਹਿਸਾਸ ਜ਼ਰੂਰ ਹੈ ਕਿ ਉਹ ਸਲਾਹ ਤਾਂ ਦੇ ਸਕਦੇ ਆ, ਉਹਨਾਂ ਨੂੰ ਸ਼ਾਇਦ ਇਹ ਸਲਾਹ ਦਿੱਤੀ ਲੱਗਦੀ ਸੁਖਬੀਰ ਸਿੰਘ ਬਾਦਲ ਨੂੰ ਵੀ ਜੇ, ਕਿਉਂਕਿ ਆਮ ਆਦਮੀ ਪਾਰਟੀ ਤੋਂ ਜੋ ਉਮੀਦ ਸੀ ਪੂਰੀ ਨਹੀਂ ਹੋਈ ਤੇ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਦੀ ਉਮੀਦ ਵੀ ਸ਼ਾਇਦ ਪੂਰੀ ਨਾ ਹੋਵੇ ਜਿੱਦਾਂ ਦਾ ਸੰਕਟ ਉਸ ਪਾਰਟੀ ਚੱਲ ਰਿਹਾ ਹੈ। ਸੋ ਸ਼ਾਇਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਲੱਗ ਰਿਹਾ ਹੈ ਕਿ ਆਹ ਮੌਕਾ ਹੈ ਵੀ ਜੇ ਅਸੀਂ ਆਪਣੇ ਕੁਝ ਇਸ਼ੂਜ਼ ਜਿਹੜੇ ਹੈ, ਪੰਥਕ ਇਸ਼ੂਜ਼ ਜਿਹੜੇ ਆ, ਉਹਨਾਂ ਨੂੰ ਫੇਰ ਤੋਂ ਚੱਕ ਲਈਏ ਤੇ ਚੱਕ ਕੇ ਆਪਣੇ ਆਪ ਨੂੰ ਪੰਥ ਦੀ ਪਾਰਟੀ ਫੇਰ ਤੋਂ ਸਾਬਤ ਕਰੀਏ ਤਾਂ ਸ਼ਾਇਦ ਅਸੀਂ ਮੁੜ ਕੇ ਬਰਾਬਰ ਦੀ ਧਿਰ ਕਾਂਗਰਸੀ ਬਣ ਕੇ ਅਗਲੀਆਂ ਚੋਣਾਂ ਦੇ ਵਿੱਚ ਬਿਹਤਰ ਕਰ ਸਕਾਂਗੇ। ਇਸੇ ਕਰਕੇ ਕੁਝ ਪੰਥਕ ਇਸ਼ੂਜ਼ ਜਿਹੜੇ ਆ, ਕੁਝ ਧਾਰਮਿਕ ਤੌਰ ਦੇ ਉੱਤੇ ਵੱਖ-ਵੱਖ ਸਾਰਿਆਂ ਨੂੰ ਸੱਦੇ ਦਿੱਤੇ ਜਾ ਰਹੇ ਆ, ਫਿਰ ਜਪਜੀ ਸਾਹਿਬ ਦੇ ਪਾਠ ਕਰਵਾਏ ਜਾਣ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ। ਦੂਜੀ ਗੱਲ ਇਹ ਹੈ ਕਿ ਬਕਾਇਦਾ ਜਿਹੜਾ ਆਰਗੇਨਾਈਜੇਸ਼ਨ ਹੈ ਅਕਾਲੀ ਦਲ ਦੀ, ਜਥੇਬੰਦਕ ਢਾਂਚਾ ਜਿਹਨੂੰ ਆਪਾਂ ਕਹਿੰਦੇ ਆ, ਉਹ ਵੀ ਵੱਖ-ਵੱਖ ਜ਼ੋਨ ਬਣਾ ਕੇ ਉਹਨਾਂ ਨੇ ਇੱਕ ਸੀਨੀਅਰ ਲੀਡਰ ਦੀ ਅਗਵਾਈ 3 ਮੈਂਬਰੀ ਕਮੇਟੀਆਂ ਜਿਹੜੀਆਂ ਬਣਾ ਦਿੱਤੀਆਂ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਿਸਮ ਦੀ ਆਰਗੇਨਾਈਜੇਸ਼ਨ ਬਣਾਉਂਦੇ ਆ ਜਾਂ ਜਥੇਬੰਦੀ ਕਿੱਦਾਂ ਬਣਾਉਂਦੇ ਆ, ਉਹ 'ਚ ਕਿਹੜੇ ਲੋਕਾਂ ਨੂੰ ਪਿੱਛੇ ਛੱਡਦੇ, ਕਿਹੜਾ ਨਹੀਂ, ਕਿਉਂਕਿ ਹੁਣ ਕੱਢਣ ਪਾਉਣ ਨੂੰ ਤਾਂ ਹੈ ਨਹੀਂ ਨਾ ਕੁਝ ਵੀ। ਹੁਣ ਉਹ ਗੱਲ ਨਹੀਂ ਹੈਗੀ ਵੀ ਹਾਂ ਵੀ ਸੱਤਾ ਸਾਡੇ ਕੋਲ ਹੈ ਤੇ ਉਹ ਕਿਸੇ ਨੂੰ ਗੱਫਾ ਮਿਲਿਆ, ਕਿਸੇ ਨੂੰ ਗੱਫਾ ਨਹੀਂ ਮਿਲਿਆ। ਹੁਣ ਤਾਂ ਮਸਲਾ ਇਹ ਹੈ ਕਿ ਕੌਣ ਅਹੁਦੇਦਾਰੀਆਂ ਵੱਧ ਤੋਂ ਵੱਧ ਲੈ ਜਾਵੇ ਤੇ ਕੌਣ ਜ਼ਿਆਦਾ ਕੰਮ ਕਰੇਗਾ। ਪਰ ਮੈਨੂੰ ਇਹ ਲੱਗਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਿਛਲੇ ਸਮੇਂ, ਲੰਮੇ ਸਮੇਂ ਤੋਂ ਇਸ ਭੂਮਿਕਾ 'ਚ ਸੀਗੇ ਕਿ 100 ਗਲਤੀਆਂ ਦੇ ਬਾਵਜੂਦ ਵੀ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅੰਦਾਜ਼ 'ਚ, ਆਪਣੀ ਸ਼ੈਲੀ 'ਚ ਪ੍ਰੋਟੈਕਟ ਕਰਦੇ ਰਹੇ ਹੈ। ਪਰ ਹੌਲੀ-ਹੌਲੀ ਉਹ ਸਾਰੀਆਂ ਚੀਜ਼ਾਂ ਮਨਫੀ ਹੋਣ ਲੱਗ ਪੈਣੀਆਂ ਤੇ ਇੱਕ ਵੱਡੀ ਚੁਣੌਤੀ ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ। ਪੰਥਕ ਏਜੰਡਿਆਂ ਤੇ ਮੁੜ ਕੇ, ਜਥੇਬੰਦਕ ਢਾਂਚੇ ਦੀ ਮੁੜ ਉਸਾਰੀ ਕਰਕੇ ਅਕਾਲੀ ਦਲ ਨੂੰ ਪੈਰਾਂ ਸਿਰ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ ਨੂੰ ਪੈਰਾਂ ਸਿਰ ਕਰਨ ਵਾਸਤੇ ਉਹਨਾਂ ਨੂੰ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਬਕਾਇਦਾ ਸੜਕਾਂ ਤੇ ਆਉਣਾ ਪਏਗਾ ਤੇ ਇਹ ਸਾਬਤ ਕਰਨਾ ਪਏਗਾ ਕਿ ਅਸੀਂ ਝੂਠੇ-ਮੂਠੇ ਸੜਕਾਂ ਤੇ ਨਹੀਂ ਹੈ, ਅਸੀਂ ਅਮਲੀ ਰੂਪ ਦੇ ਵਿੱਚ ਆਉਣ ਵਾਲੇ ਸਮੇਂ 'ਚ ਪੰਜਾਬ ਲਈ ਕੰਮ ਕਰਨਾ ਤੇ ਇਹਦੀ ਉਮੀਦ ਘੱਟੋ-ਘੱਟ ਮੈਨੂੰ ਨਹੀਂ ਹੈ। ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਸੁਸ਼ੀਲ ਦਸਾਂਝ ਜੀ। ਮਿਹਰਬਾਨੀ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ। ਤੇ ਜਿਸ ਤਰ੍ਹਾਂ ਤੇ ਸਨ ਸਾਡੇ ਨਾਲ ਜੁੜੇ ਸੁਸ਼ੀਲ ਦਸਾਂਝ ਜੋ ਕਰਦੇ ਨੇ ਟਿੱਪਣੀਆਂ ਜੋ ਕੁਝ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੁੰਦਾ, ਇਹ ਮੰਗਲਵਾਰ ਨੂੰ ਸਾਡੇ ਨਾਲ ਹੁੰਦੇ ਨੇ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।